ਉਹਨੇ ਫਿਰ ਇੱਕ ਗੋਲੀ 20 ਸਿੱਖਾਂ ਦੇ ਵਿੱਚੋਂ ਦੀ ਲਗਾਈ। ਅੱਛਾ। ਜਾਣੇ ਕੋਈ ਸਿੱਖ ਜਾਣ ਹੀ ਨਹੀਂ ਦਿੱਤਾ ਉਹਨਾਂ ਦਾ। ਜਿੰਨੇ ਸੀਗੇ ਨਾ 400 ਸੀ ਜਾਂ 500 ਸੀ ਜਾਂ 1000 ਸੀ, ਉਹ ਸਾਰੇ ਦੇ ਸਾਰੇ ਉਹਨੇ ਮਾਰਦੇ। ਇਹਨਾਂ ਕੋਲ ਹੁੰਦੇ ਟਰੱਕ, ਇਹਨਾਂ ਸਰਦਾਰ ਇੱਥੋਂ ਲਿਜਾਣੇ ਤੁਹਾਨੂੰ ਇੰਡੀਆ ਛੱਡਿਆ ਨੇ। ਇਹਨਾਂ ਸੋਕਣ ਨਹਿਰ ਦੇ ਨਾਲੇ ਲੁੱਟ ਲੈਣੇ, ਨਾਲੇ ਉੱਥੇ ਤਾਰ ਦੇਣੇ। ਫਿਰ ਵਧੀ ਨਾ ਕੋਈ ਨਿਕਲ ਗਿਆ, ਕੋਈ ਮਰ ਗਿਆ। ਅੱਛਾ। ਜ਼ਹਿਰ ਪਾ ਦੇਣੀ ਸਰਦਾਰਾਂ ਨੇ ਖੂਹਾਂ ਦੇ ਵਿੱਚ, ਬੜੇ ਬੁਰੇ ਹਾਲ ਹੋਏ। ਤੇ ਜਿੱਥੇ ਉਹਨਾਂ ਦਾ ਹੱਥ ਲੱਗਣਾ ਉੱਥੇ ਉਹਨਾਂ ਨੇ ਮਾਰ ਦੇਣੇ। ਹਾਲਾਤ ਮਤਲਬ ਵਾਵਾ ਹੀ ਖਰਾਬ ਸੀ। ਰਾਤ ਨੂੰ ਬਾਰਿਸ਼ਾਂ ਬਹੁਤ ਪੈਂਦੀਆਂ ਸੀ ਤੇ ਸੌਣ ਭਾਦਰ ਨੂੰ ਦੇ ਦਿਨ ਸੀ। ਜਿਹੜਾ 800-900 ਬੰਦਾ ਸੀ ਉਹ ਸਾਰਾ ਹੀ ਰਾਤ ਨੂੰ ਹੜ ਗਿਆ। ਵਿਆਸਾ ਜੀ ਟੁੱਟੀ ਹੈ ਤੇ ਉਹ ਸਾਰਾ ਹੀ, ਡੰਗਰ ਵੀ, ਮਾਲ ਵੀ, ਹਰ ਸ਼ੈ, ਗੱਡੇ ਗੁੱਡੇ ਸਭ ਹੋ ਗਏ। ਨਾਂ ਜਿਹੜਾ ਸਾਡਾ ਚਾਚਾ ਸੀ ਉਹਦਾ ਨਾਂ ਸੀ ਫਜ਼ਲਦੀਨ। ਅੱਛਾ। ਉਹ ਵੀ ਅੱਜ ਕੱਲ੍ਹ ਮਰ ਗਿਆ ਹੁਣ, ਉਹ ਕਿਹੜਾ ਹੈਗਾ। ਬਾਕੀ ਉਹਦੇ ਮੁੰਡਿਆਂ ਦੇ ਨਾਂ ਹੈ। ਉਹਨਾਂ ਦੇ ਮੁੰਡਿਆਂ ਦੇ ਕੀ ਨਾਮ? ਇੱਕ ਦੇ ਨਾਂ ਰੋਸ਼ਨ ਹੈ, ਇੱਕ ਦੇ ਨਾਂ ਅਲੀ ਮੁਹੰਮਦ ਹੈ, ਇੱਕ ਦੇ ਨਾਂ ਲੁੱਡਣ। ਹਾਂ। ਅੱਛਾ। ਤੇ ਭਰਾ ਸੀ ਉਹ। ਅੱਛਾ। ਉਹ ਹੈਗੇ ਹੈ ਜੀ। ਅੱਛਾ। ਉਹ ਤੁਹਾਡੇ ਭਰਾ ਹੁਣ ਚੜ੍ਹਦੇ ਪੰਜਾਬ ਕਿਹੜੇ ਜ਼ਿਲ੍ਹੇ 'ਚ ਰਹਿ ਗਏ? ਜ਼ਿਲ੍ਹੇ ਹੁਸ਼ਿਆਰਪੁਰ 'ਚ। ਪਿੰਡ ਦਾ ਨਾਂ ਸੋਨਾ। ਹਾਂਜੀ। ਪੰਜਾਬੀ ਲਹਿਰ ਵੇਖ ਰਹੇ ਸਾਰਿਆਂ ਸਰੋਤਿਆਂ ਨੂੰ ਬਹੁਤ ਸਾਰਾ ਸਲਾਮ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਵੀਰ ਭੁਪਿੰਦਰ ਸਿੰਘ ਲਵਲੀ। ਔਰ ਜਿਸ ਤਰ੍ਹਾਂ ਆਪ ਸਭ ਜਾਣਦੇ ਹੋ ਕਿ ਪੰਜਾਬੀ ਲਹਿਰ ਹਮੇਸ਼ਾ ਹੀ ਉਹਨਾਂ ਬਜ਼ੁਰਗਾਂ ਨੂੰ ਆਪ ਜੀ ਦੇ ਰੂਬਰੂ ਕਰਦੀ ਹੈ ਜਿਨ੍ਹਾਂ ਨੇ 47 ਵੇਲੇ ਆਪਣਾ ਘਰ-ਬਾਰ ਛੱਡ ਕੇ ਚੜ੍ਹਦੇ ਪੰਜਾਬ ਤੋਂ ਲਹਿੰਦੇ ਪੰਜਾਬ ਜਾਂ ਲਹਿੰਦੇ ਪੰਜਾਬ ਤੋਂ ਚੜ੍ਹਦੇ ਪੰਜਾਬ ਹਿਜਰਤ ਕੀਤੀ। ਸਾਡੇ ਕੋਲ ਇਸੇ ਹੀ ਤਰ੍ਹਾਂ ਦੇ ਇੱਕ ਬਜ਼ੁਰਗ ਮੌਜੂਦ ਨੇ ਜਿਹੜੇ ਇਸ ਵੇਲੇ ਸਾਡੇ ਨਾਲ ਬੈਠੇ ਨੇ ਨਨਕਾਣਾ ਸਾਹਿਬ ਵਿਖੇ। ਆਓ ਇਹਨਾਂ ਨਾਲ ਗੱਲਬਾਤ ਦੀ ਸਾਂਝ ਕਰਦੇ ਹਾਂ। ਬਜ਼ੁਰਗੋ, ਕੀ ਹਾਲ ਚਾਲ ਨੇ? ਠੀਕ ਹੋ? ਠੀਕ ਹੈ ਜੀ। ਤਬੀਅਤ ਸੇ ਠੀਕ ਜੇ? ਬਿਲਕੁਲ ਠੀਕ ਠਾਕ। ਤੇ ਬਾਬਾ ਜੀ, ਤੁਹਾਡਾ ਨਾਂ ਕੀ ਹੈ? ਨਜ਼ੀਰ ਅਹਿਮਦ। ਹਾਂ। ਤੇ ਤੁਹਾਡੇ ਵਾਲਦ ਸਾਹਿਬ ਦਾ ਕੀ ਨਾਂ ਜੀ? ਨਬੀ ਬਖਸ਼। ਤੇ ਦਾਦਾ ਜੀ ਦਾ ਨਾਮ ਚੇਤੇ? ਰਲਾ। ਹਾਂਜੀ। ਰਲਾ। ਅੱਛਾ। ਤੇ ਤੁਸੀਂ ਇੱਥੇ ਚੜ੍ਹਦੇ ਪੰਜਾਬ ਤੋਂ ਜਾਂ ਲਹਿੰਦੇ ਪੰਜਾਬ ਤੋਂ? ਅਸੀਂ ਜ਼ਿਲ੍ਹਾ ਹੁਸ਼ਿਆਰਪੁਰ ਚ ਹਾਂ। ਜ਼ਿਲ੍ਹਾ ਹੁਸ਼ਿਆਰਪੁਰ ਚ। ਉੱਥੇ ਕਿਹੜਾ ਪਿੰਡ ਸੀ ਆਪਣਾ? ਪਿੰਡ ਸੀ ਸੋਨਾ। ਤੇ ਨਾਲ ਸੀ ਉੱਥੇ ਸਰਦਾਰਾਂ ਦਾ ਪਿੰਡ ਸਾਰੂੰਗਾਲ। ਹਾਂਜੀ। ਅੱਛਾ। ਤੇ ਜ਼ਿਲ੍ਹਾ ਕਿਹੜਾ ਸੀਗਾ? ਜ਼ਿਲ੍ਹਾ ਹੁਸ਼ਿਆਰਪੁਰ। ਅੱਛਾ। ਉੱਥੇ ਤੁਹਾਡੇ ਪਿੰਡ ਦੇ ਲਾਗੇ ਕਿਹੜੇ ਪਿੰਡ ਸੀ? ਇਹ ਬਗਾਲਾ ਸੀ ਗੁਜਰਾਂ ਦਾ। ਹਾਂਜੀ। ਹੋਰ? ਮੈਲੀ ਸੀ। ਅੱਛਾ। ਹਿੰਦੂਆਂ ਦੀ ਮੈਲੀ। ਹਾਂਜੀ। ਅੱਛਾ। ਬਾਕੀ ਜਿਹੜਾ ਸਾਰੂੰਗਾਲ ਸੀ ਇਹ ਵੀ ਰਲਾ ਮਿਲਾ ਸੀ, ਇਹ ਚ ਸਰਦਾਰ ਜ਼ਿਆਦਾ ਸੀ। ਅੱਛਾ। ਬਾਕੀ ਲੜੀਆਂ ਮੜੀਆਂ ਕੰਮਾਂ ਦੀ। ਅੱਛਾ। ਤੁਹਾਡੀ ਉਸ ਵੇਲੇ ਉਮਰ ਕਿੰਨੀ ਕੁ ਸੀਗੀ? ਉਮਰ ਸੀਗੀ ਕੋਈ 10-12 ਸਾਲ ਸੀ। 12 ਸਾਲ। ਯਾਨੀ ਇਸ ਵੇਲੇ ਤੁਹਾਡੀ 85 ਸਾਲ ਉਮਰ ਹੈ? 90 ਤੱਕ ਸਮਝ ਲਾ ਹੋਏ। ਅੱਛਾ। 90 ਤੱਕ। 85 ਆ ਹੋ ਗਈ ਹੈ। ਠੀਕ। ਅੱਛਾ। ਤੇ ਜਿੱਥੇ ਤੁਹਾਡਾ ਪਿੰਡ ਸੀਗਾ ਉੱਥੇ ਤੁਹਾਡਾ ਆਪਸ 'ਚ ਵਸੇਬ ਕਿੱਦਾਂ ਦਾ ਸੀਗਾ? ਬਿਲਕੁਲ ਘਰਾਂ ਤਰ੍ਹਾਂ ਇਸ ਘਰ, ਕੋਈ ਕਿਸੇ ਨਾਲ ਖਿਲਾਫੀ ਨਾ ਸੀ। ਆਪਸ 'ਚ ਸਿੱਖਾਂ ਨਾਲ, ਸਰਦਾਰਾਂ ਨਾਲ, ਹਿੰਦੂਆਂ ਨਾਲ ਸਭ ਕੁਝ ਇੱਕੋ ਸੀ, ਬਹਿਣ ਉੱਠਣ। ਅੱਛਾ। ਤੇ ਉਹਨਾਂ ਦੇ ਘਰਾਂ 'ਚ ਜਾਂਦੇ ਸੀ, ਆਉਂਦੇ ਸੀ। ਅੱਛਾ। ਕੋਈ ਪਰਹੇਜ਼ ਨਾ ਸੀ। ਅੱਛਾ। ਤੁਹਾਡੇ ਪਿੰਡ 'ਚ ਸਿੱਖਾਂ ਦੇ ਕਿੰਨੇ ਘਰ ਸੀ ਤੇ ਹਿੰਦੂਆਂ ਸਾਡੇ ਸਿੱਖਾਂ ਦੇ ਘਰ ਸੀਗੇ ਉੱਥੇ 7-8 ਘਰ ਸੀ। ਉਹ ਰਹਿੰਦੇ ਨਾ ਸੀ ਉੱਥੇ। ਅੱਛਾ। ਉਹਨਾਂ ਦੇ ਆਹ ਮਕਾਨ ਕੁਛ ਵੀ ਨਹੀਂ ਹੈਗੇ। ਅੱਛਾ। ਜਿੱਦਾਂ ਦੇ ਉਹਨਾਂ ਦੇ ਮਕਾਨ ਸੀ ਉਸ ਦੌਰ 'ਚ 3-3 ਮੰਜ਼ਲੇ। ਅੱਛਾ। ਤੇ ਬਿਹਤਰੀਨ ਮਕਾਨ। ਤੇ ਆ ਜਿਹੜਾ ਸ਼ਹਿਦ ਨਹੀਂ ਖਾਂਦੇ, ਮੱਖੀਆਂ ਲੱਗੀਆਂ, ਕੋਈ ਇੱਧਰ 10 ਲੱਗੇ, ਕੋਈ 10 ਇੱਧਰ ਲੱਗੇ, ਕੋਈ ਇੱਧਰ ਲੱਗੇ। ਵਾਹ। ਕੁਝ ਵੀ ਨਹੀਂ ਕਹਿੰਦੀ। ਅੱਛਾ। ਤੇ ਉਹ ਰਹਿੰਦੇ ਸੀ ਸ਼ਿਮਲੇ। ਅੱਛਾ। ਕਾਰੋਬਾਰ ਉਹਨਾਂ ਦਾ ਸ਼ਿਮਲੇ ਸੀ, ਸਿੱਖਾਂ ਦਾ, ਸਰਦਾਰਾਂ ਦਾ। ਹਾਂ। ਤੇ ਘਰ ਕਿੰਨੇ ਕਹਿ ਗਏ ਸੀ ਉਹਨਾਂ ਦੇ? ਘਰ ਉਹਨਾਂ ਦੇ 5-6 ਥੋੜੇ ਸੀ। ਤੇ ਹਿੰਦੂਆਂ ਦੇ ਸੀਗੇ ਕੋਈ 30-35 ਘਰ। 30-35 ਘਰ। ਤੇ 8-10 ਘਰ ਗੁਜਰਾਂ ਦੇ ਸੀ। ਅੱਛਾ। ਤੇ 6-7 ਘਰ ਸਾਡੇ ਸੀਗੇ, ਬਸ ਇੰਨਾ ਕੋਈ ਪਿੰਡ ਸੀ। ਅੱਛਾ। ਤੁਹਾਡੀ ਬਰਾਦਰੀ ਕਿਹੜੀ ਹੈ? ਰਾਵਲ ਬਾਜ਼ਾਰ ਦੀ। ਰਾਵਲ ਰਾਜਪੂਤ। ਹਾਂਜੀ। ਅੱਛਾ। ਤੇ ਕੋਈ ਪਿੰਡ ਦਾ ਨੰਬਰਦਾਰ ਦਾ ਪਤਾ ਕੌਣ ਸੀਗਾ?
ਲੰਬੜਦਾਰ ਉਦੋਂ ਹਿੰਦੂ ਹੀ ਸੀ। ਹਿੰਦੂ ਸੀ, ਕੋਈ ਨਾਮ ਚੇਤੇ? ਨਾ ਮੇਰਾ ਖਿਆਲ ਉਹਨੂੰ ਖਰੇ ਕਾਕਾ ਕਾਕਾ ਕਹਿੰਦੇ ਸੀ। ਕਾਕਾ। ਹਾਂ, ਅੱਛਾ, ਸਿੱਖਾਂ ਦੇ ਜਾਂ ਹਿੰਦੂਆਂ ਦੇ ਕੋਈ ਬਾਕੀ ਮੁੰਡਿਆਂ ਦੇ ਨਾਮ ਜਿਹੜੇ ਤੁਹਾਡੇ ਨਾਲ ਉਹ ਸਭ ਖੇਡਦੇ? ਭੁੱਲ ਭੱਲ ਗਏ ਹੁਣ। ਭੁੱਲ ਗਏ। ਅੱਛਾ, ਸਹੀ ਗੱਲ ਹੈ। ਕਿਉਂ ਜੀ, ਬੜਾ ਚਿਰ ਹੋ ਗਿਆ। ਹਾਂ 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 ਹਾਂ। ਅੱਛਾ, ਤੁਸੀਂ ਇਸ ਟਾਈਮ ਕਿੱਥੇ ਰਹਿੰਦੇ ਹੋ? ਇਸ ਟਾਈਮ ਤੇ ਇੱਥੇ ਰਹਿੰਦੇ ਹੋ, ਨਨਕਾਣੇ। ਨਨਕਾਣਾ ਸਾਹਿਬ। ਹਾਂ। ਅੱਛਾ, ਮੈਂ ਬਜ਼ੁਰਗਾਂ ਬਾਰੇ ਥੋੜਾ ਜਿਹਾ ਵੇਖਣ ਵਾਲਿਆਂ ਨੂੰ ਦੱਸਦਾ ਜਾਵਾਂ ਕਿ ਬੇਸ਼ੱਕ ਸਾਡੇ ਧਰਮ ਅੱਡ-ਅੱਡ ਨੇ, ਲੇਕਿਨ ਇਹ ਸਾਡੇ ਰਿਸ਼ਤੇ ਦੇ ਵਿੱਚ ਜਿਹੜੇ ਨੇ ਉਹ ਚਾਚਾ ਜੀ ਲੱਗਦੇ ਨੇ। ਉਹ ਇਦਾਂ ਕਿ ਸਾਡੇ ਜਿਹੜੇ ਡੈਡੀ ਜੀ ਸਨ, ਇਹਨਾਂ ਦੀ ਬਹੁਤ ਅੱਛੀ ਦੋਸਤੀ ਸੀਗੀ। ਇਹ ਵੀ ਨਨਕਾਣਾ ਸਾਹਿਬ ਰਹਿੰਦੇ ਆ ਤੇ ਅਸੀਂ ਵੀ ਨਨਕਾਣਾ ਸਾਹਿਬ ਰਹਿੰਦੇ ਹਾਂ। ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਜੋ ਸਾਡੇ ਵੱਡ ਵਡੇਰੇ ਕਿੱਦਾਂ ਇੱਥੇ ਆਏ ਔਰ ਜੋ ਉਹਨਾਂ ਤੇ ਹੱਡ ਬੀਤੀ, ਉਹ ਵੀ ਅਸੀਂ ਇਸ ਵੀਡੀਓ ਰਾਹੀਂ ਤੁਹਾਡੇ ਰੂਬਰੂ ਕਰਾਂਗੇ। ਤੇ ਕਦੀ ਸਾਨੂੰ ਮਹਿਸੂਸ ਹੀ ਨਹੀਂ ਹੋਇਆ ਚਾਚਾ ਜੀ ਨਾਲ ਕਿ ਸਾਡੀ ਕੋਈ ਵੱਖਰੀ ਕੋਈ, ਬਿਲਕੁਲ ਸਾਡੇ ਘਰਾਂ ਦੇ ਨਾਲ ਇਕੱਠੇ ਅਸੀਂ ਰਹਿੰਦੇ ਆ, ਬਹੁਤ ਪਿਆਰ ਸਤਿਕਾਰ ਨਾਲ। ਹਮੇਸ਼ਾ ਹੀ ਬਜ਼ੁਰਗ ਜਿਹੜੇ ਨੇ ਬਹੁਤ ਪਿਆਰ ਦਿੰਦੇ ਆ ਸਾਡੇ ਬੱਚਿਆਂ ਨੂੰ, ਸਾਨੂੰ, ਸਾਡੇ ਵੱਡਿਆਂ ਨਾਲ ਇਹਨਾਂ ਦਾ ਬਹੁਤ ਪਿਆਰ ਸੀ। ਅੱਛਾ ਬਜ਼ੁਰਗੋ, 47 ਵੇਲੇ ਉਸੇ ਤਹਿਸੀਲ ਜਿਹੜੀ ਗੜਸ਼ੰਕਰ ਸੀ ਤੁਹਾਡੀ? ਹਾਂਜੀ। ਅੱਛਾ, ਗੱਲ ਸ਼ੰਕਰ ਸੀ। ਸਹੀ। ਜ਼ਿਲ੍ਹਾ ਹੁਸ਼ਿਆਰਪੁਰ ਸੀ। ਜ਼ਿਲ੍ਹਾ ਹੁਸ਼ਿਆਰਪੁਰ ਸੀ। ਠੀਕ। ਅੱਛਾ, ਤੁਸੀਂ ਜਿੱਦਾਂ ਦੱਸਿਆ ਕਿ ਸਭ ਕੁਝ ਬਹੁਤ ਵਧੀਆ ਸੀ, ਤੇ ਫਿਰ ਜਦੋਂ ਵੰਡ ਹੋਈ, ਵੰਡ 'ਚ ਤੁਸੀਂ ਕਿੱਦਾਂ ਆਏ ਹੋ? ਟ੍ਰੇਨ ਤੇ ਆਏ ਹੋ, ਪੈਦਲ ਆਏ ਹੋ? ਅਸੀਂ ਵੰਡ 'ਚ ਤੈਨੂੰ ਦੱਸਣ ਲੱਗਾ ਸੀ ਨਾ ਕਿ ਕੋਈ ਸਰਦਾਰ ਸੀ ਇੱਕ, ਉੱਥੇ 12 ਪਿੰਡ ਸੀ ਮੁਸਲਮਾਨਾਂ ਦੇ। ਅੱਛਾ, ਉਹਨਾਂ ਨੂੰ 12 ਬਸੀਆਂ ਬੋਲਦੇ ਸੀ। 12 ਬਸੀਆਂ। ਅੱਛਾ, ਹੁਣ ਵੀ ਉੱਥੇ ਸ਼ਾਇਦ ਇਹੋ ਹੀ ਬੋਲਦੇ ਹੋਣ। ਹੂੰ। ਉਹ ਸਰਦਾਰ ਦਾ ਹੁਣ ਨਾਂ ਨਹੀਂ ਆਉਂਦਾ। ਹੂੰ। ਉਹਨੇ ਕਿਹਾ ਸੀ ਇੱਕ ਬਨੋਟਾ ਸੀ ਪਹਾੜੀ ਇਲਾਕੇ ਦੇ ਉੱਤੇ, ਪਿੰਡ ਸਰਦਾਰਾਂ ਦਾ ਛੋਟਾ ਜਿਹਾ। ਅੱਛਾ। ਉਹਨੇ ਕਿਹਾ ਮੈਂ ਇਹ 12 ਪਿੰਡ ਫੂਕ ਕੇ ਨਾ ਹੂੰ। ਤੇ ਮੈਂ ਬਨੋਟੇ ਜਾ ਕੇ ਚਾਹ ਪੀਣੀ ਹੈ। ਅੱਛਾ। ਉਹ ਸਰਦਾਰ ਨੇ ਕਿਹਾ। ਹੂੰ। ਤੇ ਉਸ ਦੌਰ 'ਚ ਇੱਕ ਮੁੰਡਾ ਸੀ ਗੁਜਰਾਂ ਦਾ, ਲਫਟੈਨ ਉਹ, ਹੂੰ। ਤੇ ਉਹ ਸੀਗਾ ਇੱਥੇ ਲਾਹੌਰ। ਅੱਛਾ। ਉਹਦੀ ਜਿਹੜੀ ਜ਼ਮੀਨ ਸੀ ਨਾ 5 ਕਿੱਲੇ, ਹੂੰ। ਉਹ ਉੱਚੀ ਨੀਵੀਂ ਸੀ। ਅੱਛਾ। ਉਹ ਫੌਜ ਦੇ ਜ਼ਰੀਏ ਨਾਲ ਇੱਥੋਂ, ਰਿਆਜ਼ ਉਹਦਾ ਨਾਂ ਸੀ, ਹੂੰ। ਤੇ ਇੱਥੋਂ ਬੁਲਡੋਜ਼ਰ ਗਿਆ ਸੀ ਉਹਨਾਂ ਜ਼ਮਾਨਿਆਂ 'ਚ। ਅੱਛਾ। ਆ ਜਿਹੜੇ ਮਿੱਟੀ ਆਹੋ। ਅੱਗੇ ਪਿੱਛੇ ਕਰਨ ਵਾਲੇ ਆ, ਹੂੰ। ਉਹਨਾਂ ਜ਼ਮਾਨਿਆਂ 'ਚ ਲੱਗਿਆ ਤੇ ਉਹਨੂੰ 6 ਮਹੀਨਿਆਂ ਦੀ ਛੁੱਟੀ ਲਈ, ਤੇ ਉਹਨੂੰ ਛੁੱਟੀ ਅਜ ਰਹਿੰਦੀ ਸੀ 3 ਮਹੀਨੇ, ਤੇ ਉਹਨੂੰ ਪੈਲੀ ਆਪਣੀ ਠੀਕ ਕਰ ਲਈ। ਅੱਛਾ। ਉਹਦੇ ਵਿੱਚ ਸੀ ਇੱਕ ਕਿੱਕਰ ਬੜੀ ਵੱਡੀ, ਹੂੰ। ਪੈਲੀ ਦੇ ਸੈਂਟਰ ਦੇ ਵਿੱਚ। ਅੱਛਾ। ਤੇ ਜਿਸ ਲਈ ਉਹਨੂੰ ਪਤਾ ਲੱਗਾ ਵੀ ਸਰਦਾਰ ਨੇ ਕਿਹਾ ਵੀ ਇਹ ਪਿੰਡ ਜਿਹੜੇ 12 ਨੇ ਮੈਂ ਫੂਕ ਕੇ ਨਾ ਹੂੰ। ਤੇ ਮੈਂ ਬਨੋਟੇ ਜਾ ਕੇ ਚਾਹ ਪੀਣੀ ਹੈ, ਹੂੰ। ਉਹਨੂੰ ਪਤਾ ਲੱਗ ਗਿਆ। ਅੱਛਾ। ਉਹਨੂੰ ਜਿਸ ਵੇਲੇ ਪਤਾ ਲੱਗ ਗਿਆ ਤਾਂ ਉਹਨੂੰ 2 ਪਿੰਡ ਜਿਹੜੇ ਸੀ ਉਹਨਾਂ ਦੇ ਵੱਖਰੇ ਹੀ ਸੀ ਗੁਜਰਾਂ ਦੇ। ਹੂੰ। ਉਦੋਂ ਉਹਨਾਂ ਜ਼ਮਾਨਿਆਂ 'ਚ ਇੱਕ ਦਾ 900 ਘਰ ਸੀ, ਇੱਕ ਦਾ 700 ਘਰ ਸੀ, ਸਹੀ। ਤੇ ਕੋਲੋਂ ਨਜ਼ਦੀਕ ਹੀ ਸੀ। ਹੂੰ। ਉਹਨੂੰ 2 ਪਿੰਡ ਸ਼ਾਮ ਨੂੰ ਬੁਲਾ ਲਏ ਅੱਛਾ। ਲਫਟੈਨ ਨੇ, ਸਹੀ। ਰਿਆਜ਼ ਨੇ। ਹੂੰ। ਤੇ ਉਦੋਂ ਪਾਣੀ ਜਿਹੜੇ ਖੂਹਾਂ ਦੇ ਹੁੰਦੇ ਸੀ ਤਾਂ ਬੜੇ ਡੂੰਘੇ ਹੁੰਦੇ ਸੀ, ਤੇ ਬਿਲਕੁਲ। ਪਾਣੀ ਦੀ ਬੜੀ ਕਿੱਲਤ ਹੁੰਦੀ ਸੀ। ਹੂੰ। ਉਹਨੇ ਕਿਹਾ ਫਿਰ ਸਰਦਾਰ ਨੇ ਕਿਹਾ ਵੀ ਆ ਮੈਂ ਪਿੰਡ ਫੂਕਣੇ, ਅੱਛਾ। ਤੇ ਉਹਨੇ ਐਸੇ ਰਸਤੇ ਲੰਘਣਾ। ਅੱਛਾ। ਜੇ ਜਨਾਨੀਆਂ ਜਿਹੜੀਆਂ ਪਾਣੀ ਲਿਆਉਣ ਹੂੰ। ਤੇ ਤੁਸੀਂ ਮੇਰੀ ਪਿੱਠ ਨਾ ਨੰਗੀ ਕਰਨ ਦੇਣਾ, ਅਸਲਾ ਮੇਰੇ ਕੋਲ ਬਹੁਤ ਆ, ਅੱਛਾ। ਤੇ ਸਰਦਾਰ ਮੈਂ ਲੰਘਣ ਨਹੀਂ ਦੇਣਾ। ਠੀਕ ਹੋ ਗਿਆ। ਉਹਨਾਂ ਦਾ ਫਿਰ ਜਥਾ ਆ ਗਿਆ ਕਾਫੀ ਸਿੱਖਾਂ ਦਾ? ਸਿੱਖਾਂ ਦਾ। ਜਿਹੜੇ ਅੱਛਾ। ਫਿਰ ਕੋਲ ਦੀ ਲੰਘਣ ਲੱਗਾ, ਉਹਨੂੰ ਫਿਰ ਕਿੱਕਰ ਨਾਲ ਲਾ ਲਈ ਟੋਕ, ਤੇ ਅਸਲਾ ਆਪਣਾ ਕੋਲ ਰੱਖ ਲਿਆ। ਅੱਛਾ। ਉਹਨੇ ਫਿਰ ਇੱਕ ਗੋਲੀ 20 ਸਿੱਖਾਂ ਦੇ ਵਿੱਚੋਂ ਦੀ ਲਗਾਈ। ਅੱਛਾ। ਜਾਣੇ ਕੋਈ ਸਿੱਖ ਜਾਣ ਹੀ ਨਹੀਂ ਦਿੱਤਾ ਉਹਨਾਂ ਦਾ। ਜਿੰਨੇ ਸੀਗੇ ਨਾ, ਉਹ 400 ਸੀ ਜਾਂ 500 ਸੀ ਜਾਂ 1000 ਸੀ, ਉਹ ਅੱਛਾ। ਸਾਰੇ ਦੇ ਸਾਰੇ ਉਹਨੇ ਮਾਰ ਦੇ। ਮਾਰਤੇ। ਸਹੀ। ਮਾਰਨਾ ਜਿਹੜਾ ਫਿਰ ਉਹ ਕਹਿੰਦਾ ਸੀ ਨਾ ਮੈਂ ਜਾ ਕੇ ਚਾਹ ਉੱਥੇ ਪੀਣੀ ਹੈ, ਹੂੰ। ਉਹ ਘੋੜੀ ਤੇ ਸੀ, ਅੱਛਾ। ਤੇ ਘੋੜੀ ਉਹਦੀ ਨਾਚ ਕਰਦੀ ਫਿਰੇ। ਹੂੰ। ਉਹਨੇ ਕਿਹਾ ਮੈਂ ਗੋਲੀਆਂ 3 ਮਾਰ ਬੈਠਾ, ਹੂੰ। ਤੇ ਸਰਦਾਰ ਡਿੱਗਿਆ ਨਹੀਂ। ਹੂੰ। ਉਹ ਇੱਕ ਗੁੱਜਰ ਸੀ ਕੋਲ, ਉਹਨੇ ਕਿਹਾ ਹੁਣੇ ਡਿੱਗ ਪੈਂਦਾ। ਹੂੰ। ਉਹ ਖੂੰਡ ਹੁੰਦੇ ਸੀ ਉਦੋਂ ਇਦਾਂ ਬਾਂਸ ਦੇ, ਹੂੰ। 6 ਫੁੱਟ ਦੀ ਲਾਠੀ ਆਉਣੀ ਨਾਲ, ਹੂੰ। ਤੇ ਉੱਤੋਂ ਇਦਾਂ ਹੋਣਾ ਹਾਂਜੀ। ਭਾਰਾ। ਉਹ ਆ ਮਾਰਿਆ ਉਹਨੂੰ ਘੋੜੀ ਦੇ ਇੱਥੇ। ਹੂੰ। ਘੋੜੀ ਜਿਹੜੇ ਦੇਖੀ ਤਾਂ ਉਹ ਨਾਲ ਬੰਨਿਆ ਮਰਿਆ ਪਿਆ। ਹੂੰ। ਅੱਛਾ, ਤੁਸੀਂ ਦੱਸਿਆ ਕਿ ਪਹਿਲੇ ਵਸੇਬ ਬਹੁਤ ਵਧੀਆ ਸੀਗਾ, ਹਾਂਜੀ। ਤੇ ਫਿਰ ਇਦਾਂ ਇਹ ਕਿਉਂ ਪਿੰਡ ਹੋਇਆ? ਅੱਗਾਂ ਜੂ ਲੱਗਣ ਲੱਗ ਪਈਆਂ। ਉਹਨਾਂ ਨੇ ਕਿਹਾ ਸਾਡਾ ਇਲਾਕਾ ਇਹ, ਹੂੰ। ਸਹੀ। ਹਜੇ ਕਿ ਇਲਾਕਾ ਨਾ ਸੀ ਉਹਨਾਂ ਦਾ ਇਹ। ਹੂੰ। ਬਿਲਕੁਲ। ਹਾਂਜੀ। ਫਿਰ ਦੁਸ਼ਮਣਾਈਆਂ ਵੱਧ ਗਈਆਂ ਨਾ ਆਪੋ ਆਪਣੇ ਇਲਾਕੇ ਨੂੰ। ਹੂੰ। ਅੱਛਾ, ਤੁਸੀਂ ਕਿੱਦਾਂ ਆਏ ਫਿਰ? ਅਸੀਂ ਫਿਰ ਤੈਨੂੰ ਦੱਸ ਦੇਣਾ ਸੀ ਵੀ ਸਾਨੂੰ ਉਹਨੇ ਫਿਰ ਕਿਹਾ ਨਾ ਵੀ ਇਕੱਠੇ ਹੋ ਕੇ, ਹੂੰ। ਉਹਨੇ ਕਿਹਾ ਜਿਹੜੇ 8-10 ਪਿੰਡ ਨੇ ਨਾ, ਹੂੰ।
ਇਹ ਫਲਾਣੇ ਦਿਨ ਤੁਸੀਂ ਇੱਥੇ ਪਹੁੰਚ ਜਾਓ, ਚੌਥੇ ਦਿਨ ਮੈਂ ਹੁਣ ਚਲੇ ਜਾਣਾ, ਮੈਨੂੰ ਗ੍ਰਿਫਤਾਰ ਕਰ ਲੈਣਾ ਗਵਰਨਮੈਂਟ ਨੇ, ਮੈਂ ਬੁਰਕਾ ਪਾ ਕੇ ਹੁਣੇ ਗੱਡੀ 'ਚ ਬੈਠਣ ਲੱਗਾ। ਅੱਛਾ। ਤੇ ਚੌਥੇ ਦਿਨ ਨੂੰ ਇੱਥੇ ਵੱਡੇ ਵੱਡੇ ਕੰਟੇਨਰ ਆ ਜਾਣਗੇ ਤੇ ਤੁਸੀਂ ਨਿਕਲ ਜਾਓ ਤੇ ਤੁਸੀਂ ਇੱਥੇ ਆ ਜਾਣਾ ਮੇਰੇ ਪਿੰਡ 'ਚ। ਅੱਛਾ। ਉਹ ਫਿਰ ਅਸੀਂ 4 ਪਿੰਡ ਰਹਿ ਗਏ ਪਿੱਛੇ, ਬਾਕੀ ਸਾਰੇ ਹੀ ਆ ਗਏ। ਉਦੋਂ ਵੀ ਕੰਟੇਨਰ ਗਏ ਇੱਥੋਂ ਲਾਹੌਰੋਂ ਵੱਡੇ ਵੱਡੇ, ਉਹਨਾਂ 'ਤੇ ਬਹਿ ਕੇ ਉਹ ਤਾਂ ਚੌਥੇ ਦਿਨ ਪਾਕਿਸਤਾਨ ਆ ਗਏ। ਅਸੀਂ ਫਿਰ ਤੁਰ ਕੇ ਆਏ ਹਾਂ। ਤੁਰ ਕੇ ਆਏ? ਤੁਰ ਕੇ। ਅੱਛਾ, ਤੁਰ ਕੇ ਫਿਰ ਤੁਹਾਡਾ ਕੈਂਪ ਕਿੱਥੇ ਲੱਗਾ ਸੀਗਾ? ਸਾਡਾ ਪਹਿਲਾ ਕੈਂਪ ਲੱਗਾ ਸੀ ਚੱਕ ਖਰਕਾ। ਚੱਕ ਖਰਕਾ? ਹਾਂ, ਉਹ ਅੱਛਾ। 2 ਪਿੰਡ ਉਹਨਾਂ ਗੁੱਜਰਾਂ ਦੇ ਸੀ। ਅੱਛਾ। ਉੱਥੇ ਹੀ ਉਹਨੂੰ ਕੈਂਪ ਲਵਾਇਆ ਸੀ। ਫਿਰ ਆਸਤੇ ਆਸਤੇ ਬਿਆਸਾ ਲੱਗਾ। ਬਿਆਸਾ ਇੱਕ ਕੈਂਪ ਉੱਦਾਂ ਹੀ ਹਟ ਗਿਆ। ਰਾਤ ਨੂੰ ਬਾਰਿਸ਼ਾਂ ਬਹੁਤ ਪੈਂਦੀਆਂ ਸੀ ਤੇ ਸਾਉਣ ਭਾਦਰੋਂ ਦੇ ਦਿਨ ਸੀ। ਤੇ ਉਹ ਜਿਹੜਾ 800-900 ਬੰਦਾ ਸੀ ਉਹ ਸਾਰਾ ਹੀ ਰਾਤ ਨੂੰ ਹਟ ਗਿਆ। ਓਏ ਹੋਏ। ਬਿਆਸਾ ਜੀ ਟੁੱਟੀ ਹੈ ਤੇ ਉਹ ਸਾਰਾ ਹੀ ਡੰਗਰ ਵੀ ਮਾਲ ਵੀ ਹਰ ਸ਼ੈ ਗੱਡੇ ਗੁੱਡੇ ਸਭ ਹੋ ਗਏ। ਇਦਾਂ ਫਿਰ ਕਰਕੇ ਨਾ ਤੇ ਅਸੀਂ ਫਿਰ 3 ਮਹੀਨਿਆਂ 'ਚ ਅਸੀਂ ਤੁਰ ਕੇ ਆਏ ਹਾਂ। 3 ਮਹੀਨਿਆਂ 'ਚ ਤੁਸੀਂ? 3 ਮਹੀਨਿਆਂ 'ਚ ਤੁਰ ਕੇ 10 ਦਿਨ ਇੱਥੇ ਰਹਿ ਲੈ, 5 ਦਿਨ ਉੱਥੇ ਰਹਿ ਲੈ, ਵਿੱਚ ਰੈਸਟ ਕਰਦੇ ਆਏ। ਫਿਰ 3 ਮਹੀਨਿਆਂ 'ਚ ਅਸੀਂ ਪਹੁੰਚੇ। ਅੱਛਾ, ਤੁਹਾਡੇ ਕੋਈ ਆਪਣਾ ਜੀ ਦਾ ਨੁਕਸਾਨ ਤੇ ਨਹੀਂ ਹੋਇਆ? ਨਹੀਂ। ਸਹੀ। ਵੈਸੇ ਤਾਂ ਇਹ ਵੀ ਬਹੁਤ ਨੁਕਸਾਨ ਉਹਨਾਂ ਨੇ ਹੋਣਾ ਹੀ ਨਹੀਂ ਦਿੱਤਾ। ਜਿਸ ਲਈ ਉੱਥੇ ਕੈਂਪ 'ਚ ਆ ਗਿਆ ਫਿਰ ਨਹੀਂ ਹੋਣ ਦਿੱਤਾ। ਅੱਛਾ। ਫਿਰ ਤਾਂ ਮੰਦਰੇ ਹੁੰਦੇ ਸੀ, ਪਤਾ ਨਹੀਂ ਕਿਹੜੀ ਕੌਮ ਸੀ ਉਹ, ਮਰੱਟੇ ਜਾਂ ਸਾਦੇ ਸੀ ਉਹਨਾਂ ਨੂੰ। ਤੇ ਉਹ ਸੁਖਵਾਸ ਨਾਲ ਫਿਰ ਅਸੀਂ ਪਹੁੰਚ ਗਏ। ਲੇਕਿਨ ਵੇਲਾ ਔਖਾ ਹੀ ਸੀ ਉਹ। 3 ਮਹੀਨੇ ਬੜੇ ਔਖੇ। 3 ਮਹੀਨੇ 3 ਮਹੀਨੇ ਥੋੜੇ ਔਖੇ। ਤੰਬੂ ਕੱਪੜੇ ਦੇ ਤੰਬੂ ਬਣਾਉਣੇ ਬਾਰਿਸ਼ਾਂ ਦੇ ਵਿੱਚ। ਅੱਛਾ। ਹਾਂਜੀ। ਤੇ ਕੈਂਪਾਂ 'ਚ ਰੋਟੀ ਪਾਣੀ ਲੱਭ ਜਾਂਦੀ ਸੀ ਕਿ? ਰੋਟੀ ਪਾਣੀ ਪੈਸੇ ਕੋਲ ਹੁੰਦੇ ਸੀ ਉਦੋਂ। ਅੱਛਾ। ਜ਼ਹਿਰ ਪਾ ਦੇਣੀ ਸਰਦਾਰਾਂ ਨੇ ਅੱਛਾ। ਖੂਹਾਂ ਦੇ ਵਿੱਚ, ਬੜੇ ਬੁਰੇ ਹਾਲ ਹੋਏ। ਹਾਂਜੀ। ਤੇ ਜਿੱਥੇ ਉਹਨਾਂ ਦਾ ਹੱਥ ਲੱਗਣਾ ਉੱਥੇ ਉਹਨਾਂ ਨੇ ਮਾਰ ਦੇਣੇ। ਹਾਲਾਤ ਮਤਲਬ ਵਾਵਾ ਹੀ ਖਰਾਬ ਸੀ। ਬਹੁਤ ਖਰਾਬ ਸੀ। ਅੱਛਾ, ਇੱਥੇ ਆ ਕੇ ਸਭ ਤੋਂ ਪਹਿਲੇ ਜਦੋਂ ਤੁਸੀਂ ਪਾਕਿਸਤਾਨ ਪਹੁੰਚੇ ਹੋ, ਸਭ ਤੋਂ ਪਹਿਲੇ ਕਿੱਥੇ ਬੈਠੇ? ਸਭ ਤੇ ਪਹੁੰਚੇ ਅਸੀਂ ਪਹਿਲਾਂ ਵਾਘਾ ਬਾਰਡਰ। ਵਾਘੇ ਬਾਰਡਰ ਦੇ ਨਾਲ ਫਿਰ ਸ਼ਹਿਰ 'ਚ ਅਸੀਂ ਆ ਗਏ ਤੇ ਉੱਥੇ ਹੈਗਾ ਉਹ ਪਾਟਨ ਸਕੂਲ ਅਖਰੇ। ਉੱਥੇ ਰਹੇ ਅਸੀਂ। ਬਾਰਗਾਂ ਬੜੀਆਂ ਵੱਡੀਆਂ। ਅੱਛਾ। ਉੱਥੇ ਰਹੇ ਅਸੀਂ 8 ਦਿਨ। ਸਹੀ। ਫਿਰ ਇੱਥੇ ਨੂੰ ਅਸੀਂ ਟ੍ਰੇਨ ਦੇ ਉੱਤੇ ਬਹਿ ਕੇ ਆਏ ਲਾਹੌਰੋਂ ਨਨਕਾਣਾ ਸਾਹਿਬ। ਤੁਸੀਂ ਸਿੱਧਾ ਹੀ 47? ਜਦੋਂ ਅਸੀਂ ਇੱਥੇ ਆਏ ਨਾ ਫਿਰ ਇੱਥੇ ਫਿਰ ਸਿੱਖਾਂ ਦਾ ਕੈਂਪ ਲੱਗਾ ਹੈ ਸਰਦਾਰਾਂ ਦਾ। ਕਿੱਥੇ ਕਰਕੇ? ਇਹ ਤਹਿਸੀਲ ਮੋੜ ਤੋਂ। ਹਾਂ। ਆ ਸਾਰੇ ਕੈਂਪ ਹੀ ਸੀ। ਅੱਛਾ। ਆ ਗੁਰਦੁਆਰਾ ਦਾ ਏਰੀਆ ਸਾਰਾ ਹੀ ਨਾ ਇਹ ਕੈਂਪ ਹੀ ਸੀ? ਇਹ ਕੈਂਪ ਸੀ ਇਹਨਾਂ ਦਾ। ਠੀਕ। ਨਾ ਉਹ ਬਾਹਰ ਜਾ ਸਕਦੇ ਸੀ। ਜਦੋਂ ਘੱਲਣੇ ਸੀ ਉਦੋਂ ਆਪ ਹੀ ਘੱਲਣਾ। ਇਹ ਜਿਹੜਾ ਹਾਈ ਸਕੂਲ ਆ ਇਹ ਵੀ ਕੈਂਪ ਸੀਗਾ? ਆ ਜਿਹੜਾ ਸਕੂਲ ਹੈਗਾ ਪੁਰਾਣਾ ਪਾਰ ਜਿਹੜਾ? ਹਾਂ। ਉਹ ਨਹੀਂ। ਉਹ ਨਹੀਂ? ਆ ਸੀਗਾ। ਅੱਛਾ। ਆ ਡਿਗਰੀ ਕਾਲਜ ਦੇ ਗੁਰਦੁਆਰਾ। ਅੱਛਾ। ਇਹ ਸਾਰਾ ਤੇ ਇੱਥੇ ਕਿੰਨੇ ਕੁ ਸਿੱਖ ਸੀਗੇ? ਕਿੰਨੇ ਕੁ ਸਿੱਖ ਸੀਗੇ? ਸਿੱਖ ਕਾਫੀ ਸੀ, ਬਹੁਤ ਸੀਗੇ। ਹਾਂ। ਅੱਛਾ, ਨਨਕਾਣਾ ਸਾਹਿਬ 'ਚ ਕੋਈ ਵੱਡ ਵਡੰਗਾ ਤੇ ਨਹੀਂ ਹੋਇਆ? ਨਹੀਂ ਹੋਇਆ। ਸਭ ਤੋਂ ਪਹਿਲਾਂ ਕੋ ਹੋਇਆ ਤਾਂ ਇਹ ਵੱਡ ਵਡੰਗਾ ਇਦਾਂ ਹੋਇਆ ਕਿ ਆ ਜਿਹੜੇ ਸ਼ੇਖ ਨੇ ਨਾ ਇਹਨਾਂ ਨੇ ਕੁਝ ਕੀਤਾ ਫੇਰਾ ਆ ਜਿਹੜੇ ਜੜਾ ਵਾਲੇ ਸਾਡੇ ਵਾਰਸ ਕੇ ਸ਼ੇਖ ਹੈ, ਵਾਰਸ ਕੇ ਆ। ਹਾਂ ਵਾਰਸ ਕੇ। ਆਹੋ। ਅੱਛਾ। ਇਹਨਾਂ ਕੋਲ ਹੁੰਦੇ ਟਰੱਕ। ਇਹਨਾਂ ਸਰਦਾਰ ਇੱਥੋਂ ਲਿਜਾਣੇ ਤੁਹਾਨੂੰ ਇੰਡੀਆ ਛੱਡਿਆ ਨੇ। ਇਹਨਾਂ ਸੋਕਣ ਨਹਿਰ ਦੇ ਨਾਲ ਲੁੱਟ ਲੈਣੇ, ਨਾਲੇ ਉੱਥੇ ਤਾਰ ਦੇਣੇ। ਫਿਰ ਬਦੀ ਨਾ ਕੋਈ ਨਿਕਲ ਗਿਆ, ਕੋਈ ਮਰ ਗਿਆ। ਅੱਛਾ ਚਾਚਾ ਜੀ, ਜਦੋਂ ਤੁਸੀਂ ਇੱਥੇ ਆਏ ਕੋਈ ਤੁਸੀਂ ਜ਼ਾਹਰ ਹੈ ਜਦੋਂ ਜਿਹੜੇ ਇੱਥੇ ਰਹਿੰਦੇ ਸੀ ਸਿੱਖ ਉਹ ਚਲੇ ਗਏ? ਸਿੱਖ 'ਚ ਕੋਈ ਵੀ ਨਾ ਸੀ, ਕੈਂਪ ਦੇ ਅੰਦਰ ਹੀ ਸੀ ਸਿੱਖ। ਅੱਛਾ ਸੁਣਿਆ ਮੈਂ ਕਿ 6-7 ਸਾਲ ਜਿਹੜੇ ਸੀ 6-7 ਘਰ ਜਾਂ ਕੁਝ ਲੋਕ ਕਹਿੰਦੇ ਆ ਕਿ 20 ਫੈਮਲੀਆਂ ਉਹ ਇੱਥੇ ਹੀ ਸੀਗੀਆਂ। ਕਿਹਨਾਂ ਦੀਆਂ? ਸਿੱਖਾਂ ਦੀਆਂ। ਨਾ ਗੁਰਦੁਆਰੇ ਦੇ ਅੰਦਰ ਹੀ ਸੀ ਜਿਹੜੇ ਸੀਗੇ। ਅੱਛਾ, ਗੁਰਦੁਆਰੇ ਦੇ ਅੰਦਰ ਹੀ ਸੀ? ਅੰਦਰ ਹੀ ਇੱਥੇ ਲੱਗਾ ਸੀ ਨਾ ਕੈਂਪ। ਨਹੀਂ, ਕੈਂਪ ਤੋਂ ਬਾਅਦ ਜਦੋਂ ਉਹ ਚਲੇ ਗਏ ਫਿਰ ਸਿੱਖ ਇੱਥੋਂ ਕਦੋਂ ਆਏ? ਇਹ ਤਾਂ ਜਦੋਂ ਤੁਸੀਂ ਆਏ ਉਧਰੋਂ। ਹਾਂ। ਜਦੋਂ ਅਸੀਂ ਆਏ ਸਾਥੋਂ ਮਗਰੋਂ ਆ ਸਰਦਾਰ ਤੁਹਾਡੇ ਘਰ ਜਿਹੜੇ ਨੇ ਨਾ 3-4। ਹਾਂਜੀ। ਇਹ 3-4 ਦੇ ਮਕਾਨ ਅਸੀਂ ਬਣਾਏ ਆ। ਹਾਂਜੀ, ਤੁਸੀਂ ਬਣਾਇਆ। ਮੇਰੇ ਦਾਦਾ ਜੀ ਈਸ਼ਰ ਸਿੰਘ ਸਾਰੇ ਜਾਣਦੇ ਆ ਹੁਣ। ਅੱਛਾ ਇਹਨਾਂ 'ਚ ਕਿਹਨਾਂ ਨਾਲ ਤੁਹਾਡੀ ਦੋਸਤੀ ਸੀ? ਮੇਰੇ ਦਾਦਾ ਆਇਆ ਸਿੰਘ ਨਾਲ ਜ਼ਿਆਦਾ ਸੀ ਮੇਰੇ ਦਾਦਾ ਜੀ। ਅੱਛਾ। ਮੈਂ ਘਰ ਜਾਂਦਾ ਸੀ, ਆਉਂਦਾ ਸੀ, ਕੋਈ ਰੱਖ ਪ੍ਰਭੇਜ ਨਹੀਂ ਰੱਖੀ। ਜਿੱਦਾਂ ਤੁਹਾਡੇ ਘਰ ਵੀ ਆਉਂਦਾ ਰਿਹਾ, ਮੈਂ ਕਾਫੀ ਚਿਰ ਆਉਂਦਾ ਰਿਹਾ। ਹਾਂਜੀ। ਸਾਡਾ ਤੇ ਪੁਰਾਣਾ ਘਰ ਵੀ ਤੁਸੀਂ ਬਣਾਇਆ ਸੀ ਜਿਹੜਾ ਪਿਛਲਾ ਸੀਗਾ। ਹਾਂਜੀ। ਇਹਨਾਂ ਦੇ ਵੀ ਆਇਆ ਤੇ ਅਸੀਂ ਬਣਾਏ ਆ। ਕਾਨ ਸਿੰਘ ਦਾ, ਆਇਆ ਸਿੰਘ ਦਾ, ਮੈਂ ਦੱਸਦਾ ਈਸ਼ਰ ਸਿੰਘ ਦਾ। ਹਾਂ, ਈਸ਼ਰ ਸਿੰਘ ਦਾ। ਪਹਿਲੇ ਇਹ ਤਿੰਨੇ ਭਰਾ ਹੀ ਆਏ ਸੀ। ਹਾਂਜੀ, ਪਹਿਲੇ ਤਿੰਨੇ ਭਰਾ ਸੀ ਜੀ। ਅੱਛਾ, ਜਿਹੜਾ 47 ਦੇ ਵਿੱਚ ਜਦੋਂ ਸਾਰੇ ਚਲੇ ਗਏ, ਉਦੋਂ ਆਨੰਦ ਸਿੰਘ ਸੀ ਇੱਥੇ। ਆਨੰਦ ਸਿੰਘ ਸੀ ਉਹ ਸਿੱਖ ਨੇ ਸਾਰਾ ਗੁਰਦੁਆਰਾ ਸਾਂਭਿਆ ਸੀ। ਅੱਛਾ, ਕਦੀ ਇਸ ਤਰ੍ਹਾਂ ਤੇ ਨਹੀਂ ਹੋਇਆ ਕਿ ਗੁਰਦੁਆਰਾ ਬਿਲਕੁਲ ਖਾਲੀ ਰਹਿ ਗਿਆ ਹੋਵੇ? ਕਿਸ ਤਰ੍ਹਾਂ? ਮਤਲਬ 47 ਤੋਂ ਬਾਅਦ ਜਦੋਂ ਸਾਰੇ ਸਿੱਖ ਚਲੇ ਗਏ, ਹਾਂਜੀ,
ਤੇ ਤੇ ਉਹ ਗੁਰਦੁਆਰਾ ਤੇ ਰਹਿ ਗਿਆ ਨਾ ਖਾਲੀ, ਹਾਂਜੀ ਤੇ ਉਹ ਗੁਰਦੁਆਰੇ ਦੇ ਵਿੱਚ ਰਹਿ ਗਏ ਨਾ ਹਾਂ ਹਾਂ 5-7 ਬੰਦੇ ਅੱਛਾ ਸਹੀ ਮਾਲਕ ਬਣ ਕੇ। ਹਾਂ ਹਾਂ ਉਹ ਸਿੱਖ ਹੀ ਰਹਿ ਗਏ ਸੀ। ਦੇਖੀ ਉਹਦੇ 'ਚ ਇੱਕ ਦਾ ਨਾਮ ਨੰਦ ਸਿੰਘ ਸੀ। ਨਾਨਕ ਸਿੰਘ ਉਹਨਾਂ ਦਾ ਸਰਦਾਰ ਸਮਝ ਲੈ ਤੂੰ, ਅੱਛਾ ਹੈਡ ਸੀ ਸਾਰਿਆਂ ਦਾ ਉਹਨਾਂ ਦਾ। ਹੈਡ ਸੀ। ਸਹੀ ਸਹੀ। ਅੱਛਾ ਮਤਲਬ ਕਿ 47 ਤੋਂ ਬਾਅਦ 10-12 ਸਾਲ ਉਦੋਂ ਆ ਬੌਕਰਾਂ ਸ਼ੌਕਰਾਂ ਨਾ ਸੀ ਹੁੰਦੀਆਂ, ਅੱਛਾ ਆ ਖਜੂਰ ਨਹੀਂ ਹੈ ਆਹੋ ਇਹਦੇ ਹੁੰਦੇ ਸੀ ਉਹ ਡੰਡੇ ਜਾਏ, ਅੱਛਾ ਤੇ ਉਹ ਇੱਕ ਇੱਕ ਫੜਾਇਆ ਹੋਣਾ ਸਾਰਿਆਂ ਦੇ, ਤੇ ਅੱਛਾ। ਨਾ ਘੋੜੀ ਤੇ ਹੋਣਾ ਸਹੀ। ਨਾਨਕ ਸਿੰਘ ਨੇ, ਤੇ 7 ਗੁਰਦੁਆਰੇ ਰੋਜ਼ਾਨਾ ਸਾਫ਼ ਕਰਾਣੇ। ਅੱਛਾ ਉਹ 4-5 ਬੰਦਿਆਂ ਨੇ। ਨਹੀਂ ਉਹ ਬੰਦੇ ਵਾਹਵਾ ਹੀ ਸੀ। ਅੱਛਾ ਬੰਦੇ ਹੋਰ ਵੀ ਸੀਗੇ। ਹਾਂਜੀ ਸਹੀ। ਜਾਣੇ ਇੰਚਾਰਜ ਇਕੱਲਾ ਹੀ ਸੀ ਅੱਛਾ ਸਹੀ ਹੋ ਨੰਦ ਗਿਆ। ਸਿੰਘ। ਨੰਦ ਸਿੰਘ। ਨੰਦ ਸਿੰਘ ਤੋਂ ਬਾਅਦ ਫਿਰ ਆ ਗਿਆ ਪ੍ਰਤਾਪ ਸਿੰਘ। ਪ੍ਰਤਾਪ ਸਿੰਘ ਫੇਰ ਆਇਆ ਜੀ ਉਹ, ਹਾਂ ਪ੍ਰਤਾਪ ਸਿੰਘ ਤੋਂ ਬਾਅਦ ਆਇਆ ਸਾਡਾ ਫਿਰ ਦਾਦਾ ਈਸ਼ਰ ਸਿੰਘ। ਕਿਸ਼ਨ ਸਿੰਘ। ਹਾਂ ਸਾਰਿਆਂ ਨੇ ਮਤਲਬ ਥੋੜੀ ਥੋੜੀ ਸੇਵਾ ਕੀਤੀ। ਸੋ ਇਹਦੀ ਜਿਹੜੀ ਘੋੜੀ ਸੀ ਫਿਰ ਮਰ ਗਈ ਨੰਦ ਸਿੰਘ ਦੀ। ਨਾਨਕ ਸਿੰਘ ਦੀ। ਅੱਛਾ ਜਿੱਥੇ ਉਹ ਮਸਜਿਦ ਬਣੀ ਹੈ ਨਾ, ਹਾਂ ਹਾਂ ਉੱਥੇ ਫਿਰ ਟੋਆ ਕੱਢ ਕੇ ਉਹ ਉੱਤੇ ਰਜਾਈ ਸੁੱਟ ਕੇ ਤੇ ਦਫਨਾਈ ਸੀ ਘੋੜੀ। ਘੋੜੀ। ਅੱਛਾ ਵਾਹ ਜੀ ਵਾਹ ਤੁਹਾਨੂੰ ਬੜਾ ਪਤਾ ਫਿਰ ਤੇ। ਉਦੋਂ ਇਹ ਸਾਰੇ ਮੁੰਜੀਆਂ ਆ ਜਿਹੜਾ ਅੱਜ ਤੁਹਾਡੇ ਵਾਲਾ ਥਾਂ ਇੱਥੇ ਮੁੰਜੀ ਲੱਗਦੀ ਰਹੀ ਸਾਡੇ ਦੇਖਦੇ, ਅੱਛਾ ਆ ਪਿੱਛੇ ਹੀ ਮਕਾਨ ਸੀ। ਸਹੀ। ਨਾ ਗਿਆਨ ਨੇ ਮੁੰਜੀ ਲਾਈ ਸੀ ਹੂੰ ਤੇ ਪੈੜੀਆਂ ਸੀ। ਅੱਛਾ ਜਿਹੜਾ ਚਾਚਾ ਈਸ਼ਰ ਸਿੰਘ ਸੀ ਜਾਂ ਕਾਨ ਸਿੰਘ ਜਾਂ ਆਇਆ ਸਿੰਘ, ਇਹ ਕਰਦੇ ਕੀ ਸੀਗੇ ਜਿਹੜੇ ਮੇਰੇ ਦਾਦਾ ਜੀ ਸਨ? ਇੱਥੇ ਕੀ ਕਰਦੇ ਸੀਗੇ? ਕਰਨ ਨੂੰ ਛੱਡ ਜੀ, ਜਿਸਲੇ ਗਰੀਬੀ ਹੁੰਦੀ ਹੈ ਨਾ ਉਸਲੇ ਹਰ ਬੰਦੇ ਤੇ ਆ ਜਾਂਦੀ ਹੈ। ਹਾਂਜੀ ਹਾਂਜੀ ਹੁਣ ਸਾਨੂੰ ਕੀ ਪਤਾ ਕਿੱਦਾਂ ਬੜੇ ਹਾਲ ਇਹਨਾਂ ਦੇ ਮੰਦੇ ਸੀ, ਮੰਦੇ ਹਾਲ ਦੇ। ਬਹੁਤ ਮੰਦੇ ਸੀ। ਤੁਹਾਡੇ ਨਾ ਸੀ, ਇਹਨਾਂ ਦੇ ਮੰਦੇ ਸੀ। ਆਹੋ ਜ਼ਾਹਰ ਵੱਡੇ ਤੇ ਉਹੀ ਸੀ ਸਾਡੇ। ਇਹਨਾਂ ਦੇ ਹਾਲ ਹੁੰਦੇ। ਫਿਰ ਕੀ ਕੀਤਾ ਇਹਨਾਂ ਨੇ? ਉਹ ਕੰਮ ਕੀ ਕਰਨਾ ਕੀ ਆ, ਦੁਕਾਨਾਂ ਚ ਮਾੜੀ ਮੋਟੀਆਂ ਪਾ ਕੇ ਹਾਂ ਉਹ ਜਿਹੜਾ ਸੂਤ ਸਾਤ ਤੇ ਪੈਸੇ ਉਹ ਫਿਰ ਏਦਾਂ ਲੈਂਦੇ ਦੁੰਦੇ ਰਹੇ ਕਿ ਸਾਡੇ ਲੋਕ ਵੀ ਬੜੇ ਗਰੀਬ ਸੀ, ਤੇ ਉਹ ਵੀ ਫਿਰ ਜਿੱਦਾਂ ਮਿਲਣੇ ਉਦਾਂ ਲੈ ਲੈਣੇ, ਫਿਰ ਦੇ ਦੇਣੇ। ਹਾਂ। ਏਦਾਂ ਕਰਕੇ ਆਪਣਾ ਬਹੁਤ। ਜਿਹੜਾ ਚਾਚਾ ਈਸ਼ਰ ਸਿੰਘ ਸੀ ਇਹਨੇ ਦੁਕਾਨ ਬਣਾਈ ਸੀ ਨਾ ਇੱਥੇ। ਆਹ ਇਹਨੇ ਵੀ ਬਣਾਈ, ਆਇਆ ਸਿੰਘ ਨੇ ਬਣਾਈ, ਕਾਨ ਸਿੰਘ ਨੇ ਵੀ ਬਣਾਈ। ਹਾਂ ਤਿੰਨਾਂ ਨੇ ਦੁਕਾਨਾਂ ਬਣਾਈਆਂ। ਨਾ ਬਣਾਈਆਂ। ਉਹ ਫਿਰ ਉੱਥੋਂ ਸਰਕਟ ਤੇ ਚੱਲਣ ਹਾਂ ਲੱਗ ਸਰਕਟ। ਹੁਣ ਤੇ ਸਾਰਿਆਂ ਦੇ ਮੁੰਡੇ ਬਹੁਤ ਵਧੀਆ ਵਧੀਆ ਨੌਕਰੀਆਂ ਤੇ ਹਾਂ, ਲੱਗੇ ਆ। ਜਿਹੜਾ ਆਇਆ ਸਿੰਘ ਜਿਹੜਾ ਤੁਹਾਡਾ ਯਾਰ ਸੀਗਾ, ਇਹਦਾ ਮੁੰਡਾ ਹੁਣ ਇੱਕ ਮੇਜਰ ਹੈਗਾ, ਠੀਕ ਹੈ। ਈਸ਼ਰ ਸਿੰਘ ਦੇ ਵੇਖ ਲਓ ਮੁੰਡੇ ਪ੍ਰੋਫੈਸਰ ਹੈਗੇ ਆ, ਹਾਂ ਆਏ ਠੀਕ ਹੈ। ਤੇ ਕੋਈ ਜਿੱਥੇ ਰਹਿੰਦੇ ਸੀ ਖਰੇ ਕਦੋਂ ਕਦੇ ਰਹਿੰਦੇ ਸੀ ਉਹ, ਕਿ ਉਹ ਆਬਾਦੀ ਘੱਟ ਹੁੰਦੀ ਸੀ ਉਦੋਂ। ਕੋਈ 10 ਘਰ ਕਿੱਥੇ ਆ, 20 ਕਿੱਥੇ ਆ, 50 ਕਿੱਥੇ ਆ, 100 ਕਿੱਥੇ ਆ। ਐਦਾਂ ਪਿੰਡ ਨਾ ਸੀ ਹੁੰਦੇ ਜਿੱਦਾਂ ਹੁਣ ਆ। ਨਾ ਐਦਾਂ ਸ਼ਹਿਰ ਹੀ ਸੀ। ਨਨਕਾਣਾ ਕਿੰਨਾ ਕੁ ਸੀ, ਆਹ ਸੀ ਇੱਥੇ ਥੋੜਾ ਜਿਹਾ। ਆਹ ਇਹ ਤੇ ਸਾਡੇ ਹੁੰਦੇ ਆ ਇੱਥੋਂ ਸਾਰਾ ਬੇਲ ਸੀ ਵਿੱਚੋਂ। ਆ ਜਿੱਥੇ ਆਪਾਂ ਬੈਠੇ ਆ ਛੱਪੜ ਸੀ ਨਾ। ਹਾਂ ਇਹ ਛੱਪੜ ਸੀ। ਆ ਚੁੰਗੀ ਜਿਹੜੀ ਆਉਂਦੀ ਨਾ, ਚੁੰਗੀ ਤੇ ਪਰੇ ਪਰੇ ਸੀ, ਬਿਲਕੁਲ ਵਿਹਲਾ। ਤਹਿਸੀਲ ਮੋੜ ਤੇ ਖੂਹ ਹੁੰਦਾ ਸੀ। ਤੁਸੀਂ ਰੋਡ 'ਚ ਖੂਹ ਹੁੰਦਾ ਸੀ। ਆ ਖੂਹ, ਉਹ ਜਿਹੜਾ ਖੋਖਾ ਜਿਹਾ ਨਹੀਂ ਬਣਿਆ, ਆਹੋ ਉਹ ਖੂਹ ਦਾ ਥਾਂ ਹੈ। ਟੂਟੀਆਂ ਲੱਗੀਆਂ ਹੁੰਦੀਆਂ ਸੀ, ਸਹੀ। ਤੇ ਉਹ ਟਿੰਡਾਂ ਵਾਲੇ ਢੱਗਾ ਜੋੜ ਕੇ ਅੱਛਾ ਉਹ ਚੱਲਦਾ ਹੁੰਦਾ ਸੀ। ਇੱਕ ਸਮਾਨੀ ਖੂਹ ਵੀ ਸੁਣਿਆ ਹੋਣਾ ਤੁਸੀਂ। ਇਹ ਕਿੱਥੇ ਸੀਗਾ? ਇਹ ਸੀਗਾ ਆ ਭੱਟੀਆਂ ਦੀ ਕੋਠੀ ਨਹੀਂ ਹੈਗੀ, ਬੋਲਦੇ ਨਹੀਂ ਬਸ਼ੀਰ ਭੱਟੀ ਦੀ ਕੋਠੀ। ਆਹੋ ਆਹੋ ਬਸ਼ੀਰ ਪੱਟੀ। ਉਹਦੇ ਅੱਗੇ ਜਾ ਕੇ ਜਿੱਥੋਂ ਖਤਮ ਹੁੰਦੀ ਨਾ ਗਲੀ ਮੁੜਦੀ ਹੈ, ਬਿਲਕੁਲ ਉੱਥੇ ਸੀ ਸਮਾਨੀ ਖੂਹ। ਬੜਾ ਉੱਚਾ ਸੀ, ਉਹਦਾ ਥੜਾ ਬਣਾਇਆ। ਇੱਕ ਤੇ ਗੁਰਦੁਆਰਾ ਪੱਟੀ ਸਾਹਿਬ 'ਚ ਵੀ ਖੂਹ ਹੈਗਾ ਸੀ। ਖੂਹ ਤਾਂ ਸਾਰਿਆਂ 'ਚ ਸੀ, ਇਹਦੇ 'ਚ ਵੀ ਖੂਹ ਸੀ। ਕੋਈ ਗੁਰਦੁਆਰਾ ਐਸਾ ਨਹੀਂ ਜਿਹਦੇ 'ਚ ਖੂਹ ਨਹੀਂ। ਬਾਲੀ ਲਾਜ 'ਚ ਅਸੀਂ ਨਹੀਂ ਵੇਖਿਆ। ਹਾਂ ਬਾਲੀ ਲਾਜ ਬਾਲੀ ਲਾਜ ਮੈਂ ਤੈਨੂੰ ਹੁਣ ਦਿਖਾ ਦਿੰਦਾ। ਅੱਛਾ ਹਾਂ ਤੁਸੀਂ ਕਿੰਨਾ ਚਿਰ ਹੋ ਗਿਆ ਆਦਿਆਂ? ਅਸੀਂ ਤਾਂ ਚਾਚਾ ਅੱਜ ਦੇ ਬਾਲ ਆ, ਤੁਸੀਂ ਜ਼ਾਹਰਾ ਪੁਰਾਣਾ ਸਾਰਾ ਵੇਖਿਆ ਹੋਣਾ। ਪਰ ਉਸ ਖੂਹ ਤੋਂ ਡਰਦੇ ਆ। ਅੱਛਾ ਹਾਂ। ਕਿਉਂ? ਪਤਾ ਨਹੀਂ। ਆ 500 ਸਾਲੇ ਮੇਲੇ ਤੇ ਨੂੰ ਬੰਦ ਲੱਗੇ ਸੀ ਕਰਨ ਅੱਛਾ ਖੂਹ ਨੂੰ। ਤੇ ਉਹ ਸਰਕਾਰ ਮੇਰੀ ਇਹਨਾਂ ਨੇ 40 ਖੋਤੇ ਲਿਆਂਦੇ, ਘੁਮਿਆਰਾਂ ਨੂੰ ਸੱਦ ਕੇ ਲਿਆਂਦਾ ਪਿਆ ਭਰਨਾ। ਅੱਛਾ ਉਹਨਾਂ ਨੇ ਠੇਕਾ ਮੁਕਾਇਆ ਇਹਨਾਂ ਨੂੰ। 5 ਦਿਨ ਪਾਉਂਦੇ ਰਹੇ ਮਿੱਟੀ, ਪਾਣੀ ਦੀ ਆਵਾਜ਼ ਆਉਂਦੀ ਰਹੀ, ਭਰਿਆ ਹੀ ਨਹੀਂ। ਇਹਨਾਂ ਨੇ ਉਹਨੇ ਕਿਹਾ ਸੀ ਸਾਡੀ ਮਾਫੀ ਦੇ ਦਿਓ। ਇਹ ਕਿਹੜੀ ਜਗ੍ਹਾ 'ਚ ਸੀ? ਆ ਪੌੜੀਆਂ ਦੇ ਵਿੱਚ ਹੈ। ਹੁਣ ਵੀ ਹੈਗਾ। ਅੱਛਾ ਜਿਹੜੀ ਥੱਲੇ ਨੂੰ ਪੌੜੀਆਂ ਜਿਹੜੀਆਂ ਤਲਾਬ ਨੂੰ, ਆਹੋ ਉਹਨਾਂ ਪੌੜੀਆਂ ਦੇ ਵਿੱਚ ਹੈ। ਗੁਰਦੁਆਰਾ ਬਾਲੀ ਲਾਜ। ਹਾਂਜੀ
ਪੱਟੀ ਸਾਹਿਬ ਵਾਲਾ ਅਸੀਂ ਵੇਖਿਆ ਸੀ, ਇਹਦੇ ਆ ਬਾਲੀ ਵਾਲਾ। ਅੱਛਾ, ਜਦੋਂ 550 ਸਾਲਾ ਇੱਥੇ ਗੁਰਪੁਰਬ ਲੱਗਾ ਸੀ, ਜਦੋਂ 550 ਸਾਲਾ ਹੋਇਆ ਸੀ 1969 ਦੀ ਮੈਂ ਗੱਲ ਉਦੋਂ ਅਸੀਂ ਗੁਰਦੁਆਰੇ ਦੀ ਪਾਲੀ ਸਾਈਡ ਤੇ ਰਹਿੰਦੇ ਸੀ। ਗੁਰਦੁਆਰੇ ਦੇ ਨਾਲ ਹੀ ਮਕਾਨ ਆ ਉਹ, ਬੈਕ ਔਰ ਸਾਈਡ। ਨੁੱਕਰ ਦੇ ਉੱਤੇ ਜਿੱਥੇ ਪਰਾਂ ਨੂੰ ਗੇਟ ਲਗਾਇਆ ਹੁੰਦਾ ਸੀ, ਉਹ ਅੱਜ ਕੱਲ ਗੇਟ ਬੰਦ ਹੈ। ਹਾਂ, ਇੱਕ ਉਰੇ ਸੀ ਇੱਕ ਪਰੇ ਸੀ, ਦੋਵੇਂ ਗੇਟ ਬੰਦ ਹੈ। ਅੱਛਾ ਅੱਛਾ। ਤੇ ਉਦੋਂ ਵਾਵਾ ਸਿੱਖ ਲੋਕ ਆਏ ਸੀਗੇ। ਹਾਂ, ਅੱਛਾ। ਮੇਲੇ ਤੇ ਤਾਂ ਆਉਂਦੇ ਹੀ ਰਹਿੰਦੇ ਸੀ। ਹੂੰ। ਮੇਲੇ ਤੇ ਤਾਂ ਜਸ਼ਨ ਮਨਾਉਂਦੇ, ਉਦੋਂ ਤੇ ਜਾ ਵੜਦੇ ਸੀ ਅਸੀਂ ਵੀ ਗੁਰਦੁਆਰੇ 'ਚ। ਕੋਈ ਐਡੀ ਪਾਬੰਦੀ ਨਾ ਸੀ ਜਿੱਦਾਂ ਹੁਣ ਹੈ ਨਾ, ਉਦੋਂ ਇਦਾਂ ਨਾ ਸੀ। ਸਾਰੀ ਦਿਨ ਉੱਥੇ ਫਿਰਦੇ ਰਹਿਣਾ। ਅੱਛਾ ਅੱਛਾ। ਜਿਹੜੇ ਆਪਣੇ ਇੱਥੇ ਸਰਦਾਰ ਰਹਿੰਦੇ ਨੇ ਨਨਕਾਣਾ ਸਾਹਿਬ 'ਚ, ਆਪਣਾ ਜਿੰਨੇ ਵੀ ਕਦੀ ਇਹਨਾਂ ਨਾਲ ਕੋਈ ਅਣਬਣ ਤੇ ਨਹੀਂ ਹੋਈ ਜਿਹੜੇ ਆਪਣੇ? ਅਸੀਂ ਆਪੇ ਨਹੀਂ ਕੀਤੀ ਕਿਸੇ ਨਾਲ, ਹਾਂ, ਫਾਇਦਾ ਹੀ ਕੋਈ ਨਹੀਂ। ਦੇਖੋ ਜੀ, ਅੱਲਾ ਦੀ ਮਖਲੂਕ ਹੈ, ਬਿਲਕੁਲ। ਤੁਸੀਂ ਵੀ ਇਨਸਾਨ ਹੈ, ਅਸੀਂ ਵੀ ਇਨਸਾਨ ਹੈ। ਹਾਂਜੀ, ਬਾਕੀ ਮਜ਼ਹਬ ਤੁਹਾਡੇ ਆਪਣੇ, ਸਾਡੇ ਆਪਣੇ। ਹਾਂ, ਬਿਲਕੁਲ 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 ਸਹੀ। ਤੇ ਅਖਲਾਕ ਨਾ ਬੋਲੋ, ਅਖਲਾਕ ਅਗਲਾ ਪੇ ਅਖਲਾਕ ਕਰਦਾ। ਅੱਛਾ, ਹੋਰ ਕਿਹੜੇ ਕਿਹੜੇ ਕੋਈ ਪੁਰਾਣੇ ਸਰਦਾਰ ਸਾਡੇ ਜਿਹੜੇ ਸੀਗੇ ਇੱਥੇ ਰਹਿੰਦੇ, ਕੋਈ ਉਹਨਾਂ ਦੇ ਨਾਮ ਚੇਤੇ? ਹੋਰ ਸਰਦਾਰ ਹੈ ਕੁਛ ਨਾ, ਤਾਂ ਹੁਣ ਆਏ ਆ। ਆਹੋ, ਸਰਦਾਰ ਪਹਿਲੇ ਦਾ ਇੱਥੇ ਕੋਈ ਸਰਦਾਰ ਨਹੀਂ ਹੈਗਾ। ਪਹਿਲੇ ਦੇ ਖੱਤਰੀਆਂ ਦੇ ਘਰ ਸੀ ਆ ਗਿਆਨ ਕਾ ਆ ਜਿਹੜਾ ਤੁਹਾਡੀ ਗਲੀ 'ਚ ਰਹਿੰਦੇ ਆ। ਆਹੋ, ਮੈਂ ਇਹਨਾਂ ਦੀ ਗੱਲ ਕਰਨ ਦੇ ਸੀ ਅੱਗੇ, ਰਮੇਸ਼ ਦੇ ਪਿਤਾ ਜੀ ਦੀ। ਆਹੋ, ਹੁਣ ਉਹ ਸਿੱਖ ਹੋ ਗਿਆ ਨਾ, ਪਹਿਲਾਂ ਖੱਤਰੀ ਸੀ ਇਹ। ਅੱਛਾ ਅੱਛਾ ਅੱਛਾ। ਤੇ ਇਹ ਇਹਨਾਂ ਦੇ ਪਰਿਵਾਰ ਕਿੱਥੋਂ ਆਇਆ ਸੀ? ਇਹ ਆਇਆ ਸੀ ਨਵੀਂਪੁਰ ਪੀਰਾਂ ਦਾ ਜਥੇਦਾਰ ਬ੍ਰਿਗੇਡੀਅਰ। ਅੱਛਾ, ਉਧਰੋਂ ਆਏ ਸੀ। ਇਹ ਡੇਕ ਦੇ ਕੰਢੇ ਤੇ ਰਹਿੰਦੇ ਸੀ। ਸਹੀ ਸਹੀ ਸਹੀ। ਤੇ ਬਾਕੀ ਚਲੇ ਜਿਹੜੇ ਖਿਆੜਿਆਂ ਦੇ ਕੋਲੋਂ ਨਹੀਂ ਡੇਕ ਲੰਘਦੀ, ਆਹੋ ਆਹੋ, ਉਸ ਡੇਕ ਦੇ ਉੱਤੇ ਹੀ ਰਹਿੰਦੇ ਸੀ। ਸਹੀ। ਤੇ ਬਾਕੀ ਦੇ ਸਾਰੇ ਚਲੇ ਗਏ। ਇਹ ਹਿੰਦੂ ਪਰਿਵਾਰ ਇੱਥੇ ਕਿਸ ਤਰ੍ਹਾਂ ਰਹਿ ਗਿਆ ਸੀ? ਕਿਹੜਾ? ਇਹਨਾਂ ਦਾ ਗਿਆਨ ਕਾ। ਇਹ ਗਿਆਨ ਕਾ ਖੱਤਰੀ ਹੈ। ਆਹੋ, ਕਿੱਦਾਂ ਖੱਤਰੀਆਂ ਤੋਂ ਵਿੱਚ ਤੁਹਾਡੇ ਵੀ ਰਲ ਗਏ ਆ। ਹਾਂਜੀ, ਇਹ ਉੱਥੇ ਹੀ ਰਹਿੰਦੇ ਸੀ ਸ਼ੁਰੂ ਤੋਂ। ਇਹ ਪਾਕਿਸਤਾਨੀ ਹੈ ਇਹ। ਆਹੋ, ਪਾਕਿਸਤਾਨ। ਇਹ ਪਾਕਿਸਤਾਨੀ ਉਸੇ ਪਿੰਡ ਰਹਿੰਦੇ ਸੀ, ਨਵੀਂਪੁਰ ਪੀਰਾਂ। ਇਹ ਨਵੀਂਪੁਰ ਪੀਰਾਂ ਤੋਂ ਆਏ ਆ। ਇਹ ਉਸੇ ਸਿੱਖ ਨੇ ਲਿਆਂਦੇ ਸੀ। ਫਿਰ ਆ ਜ਼ਮੀਨ ਇਹਨਾਂ ਨੂੰ ਦਿੱਤੀ ਲਿਆ ਕੇ। ਸਹੀ 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 ਸਹੀ। ਠੀਕ ਹੋ ਗਿਆ। ਉੱਥੋਂ ਉਠਾਲ ਕੇ ਨਾ, ਫਿਰ ਇਹ ਇਕੱਲਾ ਘਰ ਰਹਿ ਗਿਆ ਨਾ ਉੱਥੇ। ਤੇ ਫਿਰ ਇਹ ਲਿਆ ਕੇ ਤੇ ਆ ਮਕਾਨ ਦਿੱਤਾ ਇਹਨਾਂ ਨੂੰ ਨਾਲ, ਤੇ ਆ ਜ਼ਮੀਨ ਦਿੱਤੀ 8-10 ਕਿੱਲੇ। ਅੱਛਾ, ਤੁਹਾਡੀ ਯਾਰੀ ਆਇਆ ਸਿੰਘ ਨਾਲ ਜਾਂ ਮੇਰੇ ਡੈਡੀ ਅਜੀਤ ਸਿੰਘ ਨਾਲ ਕਿਦਾਂ ਦੀ ਤੁਹਾਡੀ ਯਾਰੀ ਸੀ? ਸਾਡੀ ਯਾਰੀ ਘਰ ਵਾਂਗੂ ਹੀ ਸੀ ਜੀ। ਅੱਛਾ, ਕੋਈ ਚੱਕਰ ਬੱਕਰ ਨਾ ਸੀ ਕਿਸੇ ਕਿਸਮ ਦਾ ਵੀ। ਹਾਂ, ਆਪਸ ਚ ਖਮੀ ਖੁਸ਼ੀ ਚ। ਹਾਂ, ਅਸੀਂ ਤੇ ਚਲੋ ਅੱਜ ਤੁਹਾਡੇ ਵੀ ਦੋ ਵਿਆਹਾਂ 'ਚ ਤੁਸੀਂ ਵੀ ਗਏ ਸਾਡੇ। ਕਿਉਂ ਜੀ? ਚਲੋ, ਮੈਨੂੰ ਤੇ ਪਤਾ, ਮੈਂ ਕਿਹਾ ਚਲੋ ਸੁਣਨ ਵਾਲਿਆਂ ਨੂੰ ਵੀ ਪਤਾ ਲੱਗੇ ਨਾ। ਨਹੀਂ, ਉਹ ਕੋਈ ਗੱਲਬਾਤ ਨਹੀਂ। ਅੱਛਾ, ਕਿਉਂਕਿ ਸਾਡੇ ਡੈਡੀ ਜੀ, ਤੁਸੀਂ ਦੋ ਸੀ, ਇੱਕ ਹੈ ਮੁਰੱਬੇ ਵਾਲਿਆਂ ਦਾ, ਜਵਾਰ ਦਾ ਡੈਡੀ, ਆ 2-4 ਹੋਰ ਬੰਦੇ ਉਹਨਾਂ ਦੇ ਬਹੁਤ। ਮੁਰੱਬੇ ਵਾਲਿਆਂ ਨਾਲ ਸਾਡੀ ਦੋਸਤੀ ਹੈ। ਆਹੋ, ਉਹ ਕਿਧਰੋਂ ਆਏ ਨੇ ਜਿਹੜੇ ਮੁਰੱਬੇ ਵਾਲੇ? ਇਹ ਪਾਕਿਸਤਾਨੀ ਹੈ। ਪਾਕਿਸਤਾਨੀ? ਤੇ ਇਧਰੋਂ ਆਏ ਨੇ ਲਾਹੌਰ ਵੱਲੋਂ। ਅੱਛਾ, ਇੱਥੇ ਦੇ ਨਹੀਂ ਹੈ, ਲਾਹੌਰ ਵੱਲੋਂ ਆਏ। ਅੱਛਾ ਚਾਚਾ ਜੀ, ਹੁਣ ਇਹ ਦੱਸੋ, ਤੁਸੀਂ ਆਪਣੀ ਜ਼ਿੰਦਗੀ ਦੇ 12-15 ਸਾਲ ਉੱਥੇ ਗੁਜ਼ਾਰੇ ਆਪਣੇ ਪਿੰਡ 'ਚ, ਤੇ ਉਹ ਪਿੰਡ ਚੇਤੇ ਆਂਦਾ? ਲੈ ਜੀ, ਇਹ ਵੀ ਕੋਈ ਗੱਲ ਵੀ ਨਹੀਂ ਚੇਤੇ ਆਉਂਦਾ। ਅੱਛਾ, ਐਵੇਂ ਪਿਆ ਜਿਸ ਤਰ੍ਹਾਂ ਮੈਂ ਹੁਣ ਤੁਹਾਨੂੰ ਅੱਜ ਘਰੋਂ ਚੁੱਕ ਕੇ ਲੈ ਕੇ ਆਇਆ, ਤੇ ਐਵੇਂ ਕਿਤੇ ਬੜਾ ਖਿਆਲ ਆਉਂਦਾ ਜੀ, ਬਹੁਤ। ਦੇਖੋ ਜੀ, ਆਪਣੀ ਉਹ ਜਗ੍ਹਾ ਹੈ। ਹਾਂਜੀ, ਖਿਆਲ ਤੇ ਆਉਂਦਾ ਹੈ। ਫਿਰ ਖਿਆਲ ਕਰੇ ਕੀ ਹੁਣ ਬੰਦਾ? ਕਰੇ ਕੁਝ ਨਹੀਂ ਸਕਦਾ। ਕਦੇ ਦਿਲ ਕੀਤਾ ਪਿੰਡ ਵੇਖਣ ਨੂੰ ਕਿ ਯਾਰ ਹੁਣ ਚਲੋ ਮੈਂ ਹੋ? ਨਹੀਂ, ਉਹ ਜਦ ਅੱਗੇ ਸੀ ਨਾ, ਤੇ ਉੱਥੇ ਬੰਦੇ ਰਹਿੰਦੇ ਸੀ। ਆ ਸ਼ਫੀ ਹੁਣੀ ਨਹੀਂ ਰਹਿੰਦੇ ਆ 6 ਨੰਬਰ ਗਲੀ 'ਚ? ਆਹੋ, ਇਹਨਾਂ ਦੇ ਇੱਕ ਭਰਾ ਆਇਆ ਸੀ, ਤੇ ਉਹਦੀ ਔਰਤ ਰਹਿ ਗਈ ਸੀ ਘਰ ਉੱਥੇ ਹੀ। ਅੱਛਾ, ਉਹ ਫਿਰ ਨੱਠ ਗਿਆ ਰਾਤ ਨੂੰ ਇੱਥੋਂ। ਤੇ ਉਹ ਫਿਰ ਉਧਰ ਹੀ ਰਿਹਾ, ਤੇ ਫਿਰ ਇਹਨਾਂ ਦਾ ਪਾਸਪੋਰਟ ਬਣ ਜਾਂਦਾ। ਉਧਰਲੇ ਸੱਦਣ ਨਾ ਸਾਨੂੰ, ਤੇ ਫਿਰ ਸਾਡਾ ਪਾਸਪੋਰਟ ਬਣਦਾ। ਤੇ ਚਲੋ, ਇੱਧਰੋਂ ਅਸੀਂ ਕਹੀਏ ਤੇ ਸਾਡਾ ਨਹੀਂ ਬਣਦਾ। ਤੇ ਚਾਚਾ, ਤੁਹਾਡੇ ਪਿੰਡ ਵਾਲੇ ਜੀ ਤੁਹਾਡੀ ਵੀਡੀਓ ਵੇਖਣਗੇ, ਜੇ ਉਹ ਤੁਹਾਨੂੰ ਸਾਥ ਦੇਣਗੇ, ਜੇ ਪਛਾਣਨਗੇ ਤਾਂ ਫੇਰ ਹੀ ਆ। ਹੁਣ ਸਾਡੇ ਤਰ੍ਹਾਂ ਹੀ ਆ ਨਾ। ਅੱਛਾ, ਮੈਨੂੰ ਇਹ ਦੱਸੋ, ਤੁਹਾਡੇ ਪਰਿਵਾਰ ਦੇ ਕੁਝ ਜੀ ਵੀ, ਕਿਉਂਕਿ ਜਿਨ੍ਹਾਂ ਨੇ ਮੈਨੂੰ ਦੱਸਿਆ ਤੁਹਾਡੇ ਕੁਝ ਪਰਿਵਾਰ ਦੇ ਜੀ ਵੀ ਕੋਈ ਰਹਿ ਗਏ ਸੀ ਉੱਥੇ? ਉਹੋ ਹੀ ਹੈ। ਅੱਛਾ, ਉਹੀ ਪਰਿਵਾਰ ਰਹਿ ਗਿਆ? ਸਾਡੇ ਚਾਚੇ ਦੇ ਪੁੱਤ ਨੇ, ਭਰਾ ਨੇ ਤੁਹਾਡੇ, ਉੱਥੇ ਰਹਿ ਗਏ ਸੀ? ਨਹੀਂ, ਰਹਿ ਨਹੀਂ ਗਏ ਉੱਥੇ। ਉਹ ਕਮਾਲਪੁਰੋਂ ਆ ਕੇ ਮੁੜ ਗਏ ਨੇ ਰਸਤੇ 'ਚ, ਤਕਲੀਫਾਂ ਦੇਖ ਕੇ, ਅੱਛਾ, ਭੁੱਖਾਂ ਦੇਖ ਕੇ। ਕਿੱਦਾਂ? ਮੈਨੂੰ ਦੁਬਾਰਾ ਤੁਹਾਡੀ ਗੱਲ ਦੀ ਸਮਝ। ਰਾਤ ਨੂੰ ਹੀ ਨਿਕਲ ਗਏ ਕੈਂਪ 'ਚੋਂ, ਵਾਪਸ ਚਲੇ ਗਏ? ਹਾਂਜੀ, ਮਤਲਬ ਕਮਾਲਪੁਰ ਤੱਕ ਆਏ ਸੀ? ਕਮਾਲਪੁਰ ਤੱਕ ਆਏ, ਉੱਥੋਂ ਆ ਕੇ ਪਿੱਛਾ ਮੁੜ ਗਏ। ਅਸੀਂ ਸਵੇਰ ਨੂੰ ਦੇਖੀ ਤਾਂ ਉੱਥੇ ਹੈ ਇਹਨਾਂ ਸੀ। ਅੱਛਾ, ਉਹਨਾਂ ਦੇ ਨਾਮ ਜਾਣਦੇ ਹੋ? ਕੌਣ ਨਾ? ਉਹ 2-3 ਕੁ ਜਾਣਦਾ। ਚਲੋ, ਜਿਨ੍ਹਾਂ ਦੇ ਜਾਣਦੇ ਹੋ ਦੱਸ ਦਿਓ। ਨਾ ਜਿਹੜਾ ਸਾਡਾ ਚਾਚਾ ਸੀ, ਉਹਦੇ ਨਾਲ ਸੀ ਫਜ਼ਲਦੀਨ। ਫਜ਼ਲਦੀਨ, ਅੱਛਾ। ਉਹ ਵੀ ਅੱਜ ਕੱਲ ਮਰ ਮੁੜ ਗਿਆ ਹੁਣ, ਉਹ ਕਿਹੜਾ ਹੈਗਾ। ਬਾਕੀ ਉਹਦੇ ਮੁੰਡਿਆਂ ਦੇ ਨਾਂ ਹੈ। ਉਹਨਾਂ ਦੇ ਮੁੰਡਿਆਂ ਦੇ ਕੀ ਨਾਮ? ਇੱਕ ਦੇ ਨਾਂ ਰੋਸ਼ਨ ਹੈ। ਰੋਸ਼ਨ। ਇੱਕ ਦੇ ਨਾਂ ਅਲੀ ਮੁਹੰਮਦ ਹੈ। ਅਲੀ ਮੁਹੰਮਦ। ਇੱਕ ਦੇ ਨਾਂ ਲੁੱਡਣ। ਲੁੱਡਣ। ਅੱਛਾ, ਤੇ ਭਰਾ ਸੀ ਉਹ।
ਅੱਛਾ ਉਹ ਹੈਗੇ ਆ ਜੀ। ਅੱਛਾ, ਉਹ ਤੁਹਾਡੇ ਭਰਾ ਹੁਣ ਚੜ੍ਹਦੇ ਪੰਜਾਬ ਕਿਹੜੇ ਜ਼ਿਲ੍ਹੇ 'ਚ ਰਹਿ ਗਏ ਆ? ਜ਼ਿਲ੍ਹੇ ਹੁਸ਼ਿਆਰਪੁਰ ਚ। ਪਿੰਡ ਦਾ ਨਾਮ? ਪਿੰਡ ਦਾ ਨਾਂ ਸੋਨਾ। ਸੋਨਾ। ਹਾਂਜੀ। ਲਓ ਜੀ, ਵੇਖਣ ਵਾਲਿਆਂ ਨੂੰ ਸਾਰਿਆਂ ਸਰੋਤਿਆਂ ਨੂੰ ਬੇਨਤੀ ਹੈ ਕਿ ਜਿਹੜੇ ਪਿੰਡ ਸਰੋਨਾ ਦੇ ਤਹਿਸੀਲ ਸੋਨਾ ਸਾਰੂਗਾਲ ਦੇ ਨਾਲ ਹੈ ਪਿੰਡ। ਸਾਰੰਗਵਾਲ ਦੇ ਨਾਲ ਜਿਹੜਾ ਪਿੰਡ ਹੈ, ਮੈਲੀ ਦੇ ਤਾਂ ਇਹਦੇ ਸਾਰੂਗਾਲ ਦੇ ਦਰਮਿਆਨ ਚ ਪਿੰਡ ਆ ਉਹ। ਅਗਰ ਕੋਈ ਵੀ ਉੱਥੇ ਦਾ ਉਸ ਪਿੰਡ ਦੇ ਸੈਂਟਰ 'ਚ ਬੋੜ ਹੈ। ਅੱਛਾ। ਬੋੜ ਇੱਕ ਵੱਡੀ ਆ ਉਸ ਪਿੰਡ ਦੇ ਵਿੱਚ, ਜਿਹੜੀ 2-3 ਕਿੱਲਿਆਂ ਦੇ ਵਿੱਚ ਹੈ। ਸਹੀ। ਆਹ ਨਿਸ਼ਾਨੀ ਪੱਕੀ ਹੈ। ਲਓ ਜੀ, ਇਹਨਾਂ ਨੇ ਬਜ਼ੁਰਗਾਂ ਨੇ ਨਿਸ਼ਾਨੀ ਵੀ ਦੱਸਤੀ ਹੈ। ਬੜੀ ਵੱਡੀ ਬੋੜ ਹੈ। ਹਾਂ, ਤੇ ਅਗਰ ਕੋਈ ਵੀ ਉਸ ਪਿੰਡ ਆ ਮੇਰਾ ਖਿਆਲ ਸਾਡਾ ਸਾਰਾ ਹੀ ਮਹੱਲਾ ਨਾ ਆ ਗੁਰਦੁਆਰਾ ਵਿੱਚ ਹੀ ਕੱਲੀ ਬੋੜ ਏਡੀ ਹੈ। ਵਾਹ ਵਾਹ, ਜ਼ਬਰਦਸਤ। 3-4 ਕਿੱਲਿਆਂ ਦੇ ਵਿੱਚ ਆ ਬੋੜ। ਚਲੋ, ਪਿੰਡ ਸੋਨਾ ਤੇ ਜ਼ਿਲ੍ਹਾ ਤਹਿਸੀਲ ਜਿਹੜੀ ਹੈ ਉਹ ਹੁਸ਼ਿਆਰਪੁਰ, ਤਹਿਸੀਲ ਗੜਸ਼ੰਕਰ, ਜ਼ਿਲ੍ਹਾ ਥਾਣਾ ਹੁਸ਼ਿਆਰ। ਮਾਲਪੁਰ ਬਾੜੀਆਂ। ਹਾਂ, ਥਾਣਾ ਮਾਲਪੁਰ ਬਾੜੀਆਂ। ਥਾਣਾ ਵੀ ਦੱਸਤਾ ਬਜ਼ੁਰਗਾਂ ਨੇ। ਅਗਰ ਕੋਈ ਵੀ ਉੱਥੇ ਦਾ ਜੀ ਇਹਨਾਂ ਦੇ ਜਿਹੜੇ ਇਹਨਾਂ ਨੇ ਨਾਮ ਲਏ ਨੇ, ਅਗਰ ਕੋਈ ਵੀ ਜੀ ਉਹਨਾਂ ਨੂੰ ਜਾਣਦਾ ਹੋਵੇ ਤੇ ਜ਼ਰੂਰ ਸੰਪਰਕ ਕਰੋ। ਮੈਂ ਡਿਸਕ੍ਰਿਪਸ਼ਨ ਦੇ ਵਿੱਚ ਇਹਨਾਂ ਦੇ ਕਿਸੇ ਬਾਲ ਦਾ ਨੰਬਰ ਜ਼ਰੂਰ ਛੱਡਾਂਗਾ। ਸੋ ਕਾਈਂਡਲੀ ਚਲੋ ਬਜ਼ੁਰਗਾਂ ਦਾ। ਅੱਛਾ, ਕਦੀ ਦਿਲ ਕੀਤਾ ਆਪਣੇ ਚਾਚਿਆਂ ਦੇ ਮੁੰਡਿਆਂ ਨਾਲ ਹੀ ਗੱਲਬਾਤ ਕਰਨ ਦਾ? ਯਾਰ ਗੱਲਬਾਤ ਤਾਂ ਤਦੇ ਕਰੀਏ ਜੋ ਕਰਨ। ਨਹੀਂ, ਲੇਕਿਨ ਉਹਨਾਂ ਨੂੰ ਵੀ ਤਾਂ ਨਹੀਂ ਪਤਾ ਹੋਏਗਾ ਕਿ ਤੁਸੀਂ ਕਿੱਥੇ ਬੈਠੇ ਆ। ਉਹਨਾਂ ਨੂੰ ਤਾਂ ਬਿਲਕੁਲ ਹੀ ਨਹੀਂ ਪਤਾ। ਸਾਨੂੰ ਤਾਂ ਪਤਾ ਨਾ ਵੀ ਪਿੰਡ ਹੀ ਆ। ਹਾਂ, ਤੁਹਾਨੂੰ ਤਾਂ ਇਹ ਵੀ ਪਤਾ ਵਾ ਕਿ ਉਹ ਕਿਹੜੇ ਪਿੰਡ ਆ, ਉਹਨਾਂ ਨੂੰ ਤਾਂ ਇਹ ਵੀ ਨਹੀਂ ਪਤਾ ਹੋਏਗਾ। ਇਹ ਵੀ ਨਹੀਂ ਪਤਾ। ਠੀਕ 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 ਠੀਕ, ਸਹੀ। ਵੇਲਾ ਤੁਹਾਨੂੰ ਉਹ ਚੰਗਾ ਲੱਗਦਾ ਸੀ ਕਿ ਇਹ ਵਾਲਾ ਚੰਗਾ ਹੈ? ਦੇਖੋ ਜੀ, ਵੇਲਾ ਜਿਹੜਾ ਨਾ ਉਹ ਹੈ, ਉਹ ਤਾਂ ਨਹੀਂ ਆਉਂਦਾ ਮੁੜ ਕੇ ਕਿਸੇ ਤੇ ਵੀ। ਕਿਉਂ? ਇਹ ਲੜਾਈ ਹੋਣ ਨਾਲ ਇੱਕ ਬੇਇਤਫਾਕੀ ਪੈ ਜਾਏ ਤੇ ਉਹ ਗੱਲ ਵੱਖਰੀ ਹੈ। ਯਾਨੀ ਪਹਿਲੇ ਜਿਹੜੇ ਅਸੀਂ ਲੜਾਈ ਤੋਂ ਪਹਿਲੇ ਜਿਹੜੇ ਦਿਨ ਉੱਥੇ ਕੱਟੇ ਆ, ਉਹ ਤਾਂ ਮੁੜ ਕੇ ਆਏ ਨਹੀਂ ਸਕਦੇ ਜ਼ਿੰਦਗੀ 'ਚ। ਮਤਲਬ ਉਹ ਦਿਨ ਚੰਗੇ ਸੀ? ਉਹ ਚੰਗੇ ਸੀ। ਹੁਣ ਤੇ ਕਸ਼ਮਕਸ਼ ਹੈ। ਅੱਛਾ, ਜਿਹੜਾ ਦੋਵਾਂ ਮੁਲਕਾਂ ਦੇ ਵਿਚਕਾਰ ਪਿਛਲੇ 72 ਵਰਿਆਂ ਤੋਂ ਕਲੇਸ਼ ਹੈਗਾ, ਇਹ ਜਿਹੜੇ ਨੇ ਨਾ ਜ਼ਿਲ੍ਹੇ 5 ਜ਼ਿਲ੍ਹੇ ਆ, ਇਹ ਪਾਕਿਸਤਾਨ ਦਾ ਹਿੱਸਾ ਹੈ। ਹਾਂਜੀ, ਬਲਕਿ ਤੁਹਾਨੂੰ ਪਤਾ ਵੀ ਹੋਣਾ। ਜੀ ਜੀ, ਬਿਲਕੁਲ। ਇਹ ਇੱਕ ਗਵਰਨਰ ਸੀ ਅੰਗਰੇਜ਼। ਜਿੱਦਣ ਕੈਦੇ ਆਜ਼ਮ ਆ ਗਿਆ ਨਾ ਲਾਹੌਰ, ਅੱਛਾ, ਲਿਖ ਲਿਖਾ ਨਹੀਂ ਅਜੇ ਹੋਇਆ, ਤੇ ਇਹ 5 ਜ਼ਿਲ੍ਹੇ ਪਾਕਿਸਤਾਨ ਦਾ ਹਿੱਸਾ ਹੈ। ਉਹਨੇ ਕਿਹਾ ਗਵਰਨਰ ਕਿਹਨੂੰ ਰੱਖਣਾ? ਉਹਨੇ ਕਿਹਾ ਮੈਂ ਖੁਦ ਗਵਰਨਰ ਹਾਂ। ਕੈਦੇ ਆਜ਼ਮ ਨੇ ਕਿਹਾ ਮੈਂ ਕਿਸੇ ਨੂੰ ਨਹੀਂ ਰੱਖਣਾ। ਉਹਨੇ ਫਿਰ ਇਸ ਗੁੱਸੇ 'ਚ ਜਾ ਕੇ ਨਾ ਉੱਥੇ ਦਸਖਤ ਕਰਤੇ, 5 ਜ਼ਿਲ੍ਹੇ ਹੀ ਕੱਟ ਦਿੱਤੇ। ਉੱਥੇ ਹੈਗਾ ਇੱਕ ਫਲੌਰ। ਹਾਂਜੀ, ਇਹਦੇ ਹੈਗਾ ਨਾ ਫਲੌਰ? ਬਿਲਕੁਲ। ਲਾਹੌਰ ਦਾ ਫਲੌਰ ਕਰਤਾ। ਲਾਹੌਰ ਦਾ ਫਲੌਰ ਕਰਤਾ। ਫਲੌਰ ਦੀ ਜਗ੍ਹਾ ਲਾਹੌਰ ਕਰਤਾ। 5 ਜ਼ਿਲ੍ਹੇ ਕੱਟ ਕੇ ਇੰਡੀਅਨ ਦੇ ਦਿੱਤੇ। ਸਹੀ। ਇਹ ਇਦਾਂ ਹੀ ਗਏ, ਨਹੀਂ ਤਾਂ ਅਸੀਂ ਉੱਧਰ ਹੀ ਰਹਿਣਾ ਸੀ। ਅੱਛਾ, ਪਰ ਚਲੋ ਉਹ ਤਾਂ ਜਿਹੜੀ ਪੈ ਗਈ ਵੰਡ ਪੈ ਗਈ। ਹਾਂਜੀ। ਬਾਕੀ ਜਿਹੜੇ ਫਿਰ ਤੈਨੂੰ ਪਤਾ ਵੀ ਹੁਣ ਕਿੱਥੇ ਮਿਲਣੇ ਤੇ ਕਿੱਥੇ ਮਰਾਣੇ। ਬਿਲਕੁਲ ਇਦਾਂ ਹੀ ਹੈ, ਜੇ ਕੋਈ ਟੱਕਰ ਜਾਏ ਨਾ ਚਾਹ। ਨਹੀਂ, ਆਪਾਂ ਪੂਰੀ ਕੋਸ਼ਿਸ਼ ਕਰਾਂਗੇ ਬਜ਼ੁਰਗੋ ਕਿ ਤੁਹਾਡੇ ਭਰਾਵਾਂ ਨਾਲ ਤੁਹਾਡੀ ਗੱਲਬਾਤ ਜ਼ਰੂਰ ਕਰਾ ਸਕੀਏ। ਸਹੀ। ਤੇ ਉਸ ਪਿੰਡ 'ਚ ਬੋੜ ਬੜੀ ਵੱਡੀ ਹੈ। ਬੋੜ ਨਿਸ਼ਾਨੀ ਵੀ ਦੱਸਦੀ। ਹਾਂ, ਇੱਕ ਪਿੰਡ ਦੇ ਵਿੱਚ ਆ, ਇੱਕ ਪਿੰਡੋਂ ਬਾਹਰ, ਜਿਹੜੀ ਵਿੱਚੋਂ ਬਾਹਰ ਹੈ ਉਹ 3-4 ਕਿੱਲਿਆਂ 'ਚ ਹੈ। ਇੱਥੋਂ ਉੱਠੀ ਉੱਥੇ ਲੱਗੇ, ਉੱਥੋਂ ਉੱਠੀ ਉੱਥੇ ਲੱਗੇ, ਡੱਡੇ ਮੋਢੇ ਹੋ ਗਏ। ਤੁਹਾਡੇ ਪਿੰਡ ਉੱਥੇ ਗੁਰਦੁਆਰਾ ਹੈ ਸੀ? ਨਹੀਂ। ਅੱਛਾ, ਗੁਰਦੁਆਰੇ ਲਾਗਾ ਛਾਗੇ ਕਿਸੇ ਗੁਰਦੁਆਰੇ ਨਾਲ ਦੇ ਪਿੰਡ 'ਚ ਸਿੱਖਾਂ ਵਾਲੇ ਕਿਸੇ ਪਿੰਡ? ਦੇ। ਅੱਛਾ, ਤੇ ਦੀਵਾਲੀਆਂ ਸ਼ਬਰਾਤਾਂ? ਦੀਵਾਲੀਆਂ ਉਹ ਹੁੰਦੀਆਂ ਸੀ? ਜਾਂਦੇ ਹਰ ਸੀ? ਪਿੰਡ 'ਚ ਹੁੰਦੇ। ਜਾਂਦੇ ਸੀਗੇ? ਹਾਂਜੀ। ਕੋਈ ਉਦੋਂ ਇਹ ਗੱਲ ਤੇ ਨਹੀਂ ਸੀ ਕਿ ਨਾ ਜਾਓ? ਰਾਤ ਨੂੰ ਤੁਰੇ ਰਹੋ, ਦਿਨ ਨੂੰ ਤੁਰੇ ਰਹੋ, ਕੋਈ ਨਹੀਂ ਸੀ। ਅੱਛਾ, ਕੋਈ ਖਿਆਲ ਹੀ ਨਾ ਸੀ ਹੈਗਾ ਇਹ ਕਿ ਇਦਾਂ ਵੀ ਹੋਏਗੀ। ਮਤਲਬ ਪਤਾ ਹੀ ਨਹੀਂ ਸੀ ਕੌਣ ਹਿੰਦੂ ਕੌਣ ਸਿੱਖ? ਨਾ, ਐਨ ਮਿਲਦੇ ਸੀ। ਹੁਣ ਤਾਂ ਉਦਾਂ ਮਿਲੇ ਹੀ ਨਹੀਂ ਸਕਦੇ। ਭਰਾ ਨੂੰ ਭਰਾ ਨਹੀਂ ਉਦਾਂ ਮਿਲ ਸਕਦਾ ਜਿੱਦਾਂ ਉਹ ਮਿਲਦੇ ਸੀ। ਤੈਨੂੰ ਦੱਸਿਆ ਵੀ ਸਾਡਾ ਇੱਕ ਬੁੱਢਾ ਰਹਿ ਗਿਆ ਗੁਜਰਾਂ ਦਾ। ਅੱਛਾ, 100 ਸਾਲ ਤੋਂ। ਉਹਨੇ ਕਿਹਾ ਸਾਡੇ ਪਿੰਡ ਇਹ ਵੀ ਨਾ ਮਰੇ, ਰਾਤ ਨੂੰ ਚੁੱਕ ਕੇ ਤੇ ਕੈਂਪ 'ਚ ਛੱਡ ਗਏ। ਅੱਛਾ, ਕਿਹਨਾਂ ਨੇ ਚੁੱਕਿਆ? ਸਰਦਾਰਾਂ ਨੇ। ਅੱਛਾ, ਮਤਲਬ ਚੰਗੇ ਮਾੜੇ ਸਾਰੇ ਹੀ ਆਏ ਸੀਗੇ। ਸਹੀ। ਇੱਕ ਤਾਂ ਹੁੰਦੀ ਨਹੀਂ ਵੀ ਘਰੋਂ ਨਿਕਲਣ ਲੱਗੇ ਲੁੱਟ ਖੋਹ ਕਰ ਲਓ। ਉਹਨਾਂ ਕਿਹਾ ਨਾ, ਇਹਨਾਂ ਦਾ ਸਮਾਨ ਇਹਨਾਂ ਨੂੰ ਦਿਓ। ਸਹੀ। ਅੱਜ ਇਹਨਾਂ ਦੇ ਵਕਤ ਕੱਲ੍ਹ ਨੂੰ ਸਾਡੇ ਤੇ ਵੀ ਆ ਸਕਦਾ। ਹਾਂ। ਉਦੋਂ ਇਹ ਸੋਚਾਂ ਸੀ। ਹੁਣ ਕਹਿੰਦੇ ਦਾਲ ਆਓ ਦੇਖੀ ਜਾਓ ਜਦੋਂ ਫੇਰ ਹੋ।
ਚਲੋ ਬਜ਼ੁਰਗੋ, ਤੁਹਾਡਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ, ਤੁਸੀਂ ਗੱਲਬਾਤ ਦੀ ਸਾਂਝ ਪਾਈ। ਬਜ਼ੁਰਗ ਜਿਹੜੇ ਨੇ ਉਹ ਇਸ ਉਮਰ ਦੇ ਵਿੱਚ ਵੀ ਉਹ ਮਿਸਤਰੀ ਦਾ ਕੰਮ ਕਰਦੇ ਨੇ, ਹਾਲਾਂਕਿ ਇਹਨਾਂ ਦੀ ਉਮਰ 85 ਸਾਲ ਹੈ। ਮੈਂ ਅਕਸਰ ਇਹਨਾਂ ਨੂੰ ਵੇਖਦਾ ਕਿਸੇ ਦਾ ਘਰ ਜਿਹੜਾ ਹੈ ਉਹ ਬਣਾ ਰਹੇ ਹੁੰਦੇ ਆ। ਬਹੁਤ ਵੱਡੀ ਗੱਲ ਹੈ, ਤੁਸੀਂ ਕਿਰਤ ਕਰਦੇ ਹੋ। ਤੇ ਇਹੋ ਜਿਹੀਆਂ ਕਹਾਣੀਆਂ ਆਪ ਜੀ ਦੇ ਰੂਬਰੂ ਕਰਨ ਦਾ ਮਕਸਦ ਹੀ ਹੈ ਕਿ ਦੋਵਾਂ ਮੁਲਕਾਂ ਦੇ ਵਿਚਕਾਰ, ਦੋਵਾਂ ਪੰਜਾਬਾਂ ਦੇ ਵਿਚਕਾਰ ਇੱਕ ਸਾਂਝ ਬਣਾਈ ਜਾਏ, ਕਿਉਂਕਿ ਇਹੀ ਲੋਕ ਐਵੀਡੈਂਸ ਨੇ, ਗਵਾਹ ਨੇ, ਔਰ ਇਹੀ ਲੋਕ ਜਿਹੜੇ ਨੇ ਸਬੂਤ ਵੀ ਨੇ, ਜਿਨ੍ਹਾਂ ਨੇ 1947 ਤੋਂ ਪਹਿਲੇ ਦੀ ਸਾਰੀ ਪਿਆਰ ਮੁਹੱਬਤ ਵੇਖਿਆ, ਫਿਰ ਉਸ ਤੋਂ ਬਾਅਦ ਵੰਡ ਵੇਲੇ, ਉਜਾੜੇ ਵੇਲੇ ਜਿਹੜਾ ਕਤਲੋ ਗਾਰਤ ਉਹ ਵੀ ਇਹਨਾਂ ਨੇ ਵੇਖੀ। ਮਿਲਦੇ ਹਾਂ ਕਿਸੇ ਹੋਰ ਵੇਲੇ, ਕਿਸੇ ਹੋਰ ਥਾਂ ਤੇ, ਕਿਸੇ ਹੋਰ ਬਜ਼ੁਰਗ ਦੇ ਨਾਲ ਮਿਲਦੇ ਹਾਂ। ਫਿਰ ਰੱਬ ਰੱਖਾ ਜੀ।